ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੀ ਹਾਂ, ਪਿਛਲੇ ਦਿਨੀ ਮੁੱਖ ਮੰਤਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਜਿਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਸੰਦੇਸ਼ ਦਿੱਤਾ ਜਾਂਦਾ ਕਿ ਜਿੰਨੇ ਵੀ ਚਿੱਟ ਫੰਡੀਏ ਆ, ਜਿੰਨੇ ਵੀ ਫਰਾਡ ਕਰਨ ਵਾਲੇ ਆ, ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਕਿਸ ਦੇ ਆਧਾਰ ਤੇ ਹੋਵੇਗੀ, ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਹੁਣ ਸੋਚਣਗੇ। ਪਰ ਤੁਹਾਡੇ ਨਾਲ ਇੱਕ ਜਿਹੜੀ ਕਿ ਨਿਊਜ਼ ਆ ਉਹ ਸਾਂਝੀ ਕਰਨ ਲੱਗੇ ਆ। ਫਲੌਰ ਹਲਕੇ ਤੋਂ ਸਤਨਾਮ ਸਿੰਘ ਨੇ, ਜਿਨ੍ਹਾਂ ਦੇ ਨਾਲ ਇੱਕ ਵੱਡਾ ਫਰਾਡ ਹੋਇਆ। ਫਰਾਡ ਵੀ ਸਪੋਕਸਮੈਨ ਦੇ ਨਾਂ ਤੇ ਅਖਬਾਰ ਚਲਾਉਂਦੇ ਆ, ਤਾਂ ਉਸ ਦੇ ਵੱਲੋਂ ਇੱਕ ਜਿਹੜਾ ਕਿ ਫਰਾਡ ਹੁੰਦਾ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਤਨਾਮ ਸਿੰਘ ਦੇ ਨਾਲ ਵੀ ਇੱਕ ਕਾਲ ਰਿਕਾਰਡ ਕਰ ਸਕੀਏ, ਤਾਂ ਕਿ ਤੁਹਾਡੇ ਤੱਕ ਜਿਹੜੀ ਕਿ ਜਾਣਕਾਰੀ ਆ ਉਹ ਪਹੁੰਚ ਸਕੇ। ਕਾਲ ਰਿਕਾਰਡ ਦੇ ਵਿੱਚ ਕੀ ਜਿਹੜੀਆਂ ਕਿ ਗੱਲਾਂ ਹੋਣਗੀਆਂ ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ, ਤਾਂ ਕਿ ਜਿਹੜਾ ਕਿ ਕਿੰਨਾ ਫਰਾਡ ਹੋਇਆ, ਕੀ ਜਿਹੜੀ ਕਿ ਕਾਰਵਾਈ ਆ ਉਹ ਮੰਗ ਕਰ ਰਹੇ ਨੇ, ਜਿਹੜਾ ਕਿ ਸਪੋਕਸਮੈਨ ਦੇ ਵੱਲੋਂ ਕਿੰਨੀਆਂ ਉਹਨਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਸੀ। ਇਹ ਜਿਹੜਾ ਫਰਾਡ ਆ, ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਤੋਂ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ ਜਿਹੜਾ ਕਿ ਇੱਕ ਫੰਡ ਲੈਤਾ ਗਿਆ, ਜਿਸ ਦੇ ਵਿੱਚ ਲੱਖਾਂ ਦੀ ਜਿਹੜੀ ਕਿ ਠੱਗੀ ਆ ਉਹ ਮਾਰੀ ਗਈ ਆ। ਤਾਂ ਸਾਡੇ ਨਾਲ ਸਤਨਾਮ ਸਿੰਘ ਜੁੜ ਚੁੱਕੇ ਨੇ, ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕਿੰਨੇ ਰੁਪਏ ਸੀ ਜਿਹੜੇ ਕਿ ਸਪੋਕਸਮੈਨ ਦੇ ਦਿੱਤੇ ਗਏ ਸੀ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ, ਕਿੰਨਾ ਜਿਹੜਾ ਕਿ ਰੁਪਈਆ ਸੀ ਸਤਨਾਮ ਸਿੰਘ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਖਰ ਗੱਲਬਾਤ ਕੀ ਹੋਈ ਆ, ਕਿਸ ਦੇ ਨਾਂ ਤੇ ਜਿਹੜਾ ਕਿ ਪੈਸਾ ਗਾ, ਫੰਡ ਆ ਜਿਹੜਾ ਕਿ ਇਕੱਠਾ ਕੀਤਾ ਗਿਆ, ਤਾਂ ਸਤਨਾਮ ਸਿੰਘ ਦਾ ਕੀ ਕਹਿਣਾ ਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੰਡੋਜ਼ ਟੀਵੀ ਤੋਂ। ਪੱਤਰਕਾਰ ਗੱਲ ਕਰਦਾ ਪਿਆ ਤੁਹਾਡੇ ਨਾਲ। ਹਾਂਜੀ ਹਾਂਜੀ, ਜਿਹੜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਦੇਖੀ ਹੈ ਇੱਕ ਖਬਰ, ਤਾਂ ਤੁਹਾਡਾ ਜਿਹੜਾ ਮਾਮਲਾ ਸੀ ਉਹ ਕੀ ਸੀਗਾ ਜੀ ਸਪੋਕਸਮੈਨ ਦੇ ਨਾਲ ਜੋ ਤੁਹਾਡਾ ਰੌਲਾ ਪਿਆ? ਸਪੋਕਸਮੈਨ ਨੇ 2008 ਦੇ ਵਿੱਚ ਅਖਬਾਰਾਂ ਦੇ ਵਿੱਚ ਇੱਕ ਐਡ ਦਿੱਤੀ ਸੀਗੀ ਜੀ, ਉੱਚਾ ਦਰ ਬਾਬੇ ਨਾਨਕ ਦਾ ਇਹਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਜੀ, ਰਾਜਪੁਰੇ ਦੇ ਨੇੜੇ ਜੀਟੀ ਰੋਡ ਦੇ ਉੱਤੇ ਜੀ, ਜਿਹਦੇ ਵਿੱਚੋਂ ਇਹਨੇ ਕੋਈ 3 ਖੇਤ ਇਹਨੇ ਆਪ ਖਰੀਦੇ ਸੀਗੇ, ਬਾਕੀ ਇਹਨਾਂ ਨੂੰ ਏਡ ਦਿੱਤੀ ਸੀ ਕਿਸੇ ਕੈਨੇਡੀਅਨ ਬੰਦੇ ਨੇ ਜੀ, NRI ਬੰਦੇ ਨੇ। ਉਹ ਮਿਲਟਰੀ ਦੇ ਵਿੱਚ ਮੈਨੂੰ ਲੱਗਦਾ ਕੈਪਟਨ ਸੀਗਾ ਸ਼ਾਇਦ। ਤੇ ਉੱਥੇ ਜਿਸ ਵਕਤ ਇਹ ਗੱਲ ਹੋਈ, ਸਾਡੇ ਮਨ ਵਿੱਚ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਕੁਛ ਨਹੀਂ ਕਰਦੀ, ਤੇ ਇਹਨੇ ਕਿਹਾ ਅਸੀਂ ਮਿਊਜ਼ੀਅਮ ਬਣਾਵਾਂਗੇ ਜੀ, ਜੀਟੀ ਰੋਡ ਦੇ ਉੱਤੇ ਹੋਊਗਾ, ਜਿਹਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਊਗਾ। ਤੇ ਸਾਨੂੰ ਤੁਸੀਂ ਪੈਸੇ ਜਮ੍ਹਾਂ ਕਰਾਓ, ਅਸੀਂ 4.5 ਸਾਲ ਵਿੱਚ ਦੁੱਗਣੇ ਕਰਾਂਗੇ ਜੀ, ਤੇ ਨਾਲੇ ਇਹ ਕੌਮ ਦਾ ਭਲਾ ਹੋਊਗਾ, ਨਾਲੇ ਪੁੰਨ ਨਾਲੇ ਫੜਨਾ ਜੀ। ਆਮ ਲੋਕਾਂ ਨੇ ਅਸੀਂ ਇਹ ਸਮਝ ਕੇ ਦਿੱਤਾ ਕਿ ਚਲੋ ਜੇ ਕੌਮ ਦਾ ਕੁਛ ਬਣ ਜਾਵੇ ਤੇ ਠੀਕ ਹੈ, ਤੇ ਅਸੀਂ 1 ਲੱਖ ਰੁਪਈਆ ਦਿੱਤਾ ਤੇ 10,000 ਲਾਈਫ ਮੈਂਬਰਸ਼ਿਪ ਵਾਸਤੇ 10,000 ਰੁਪਈਆ ਅਸੀਂ ਜਮ੍ਹਾਂ ਉਹ ਕਰਾ ਦਿੱਤਾ ਜੀ। ਤਕਰੀਬਨ ਇਹ 12-13 ਦੇ ਵਿੱਚ ਜਾ ਕੇ ਇਹ ਪੂਰਾ ਹੋ ਜਾਣਾ ਸੀਗਾ ਜੀ। ਤੇ ਉਦੋਂ ਪਹਿਲਾਂ ਸਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਦਾਰਾ ਥੋੜ੍ਹਾ ਜਿਹਾ ਘਾਟੇ ਚੱਲ ਰਿਹਾ, ਮਨੀ ਪ੍ਰੋਬਲਮ ਹੈ, ਇਸ ਕਰਕੇ ਤੁਸੀਂ ਸਾਨੂੰ 2 ਸਾਲ ਵਾਸਤੇ ਐਕਸਟੈਂਡ ਕਰਾ ਦਿਓ। ਤੇ ਅਸੀਂ ਤੁਹਾਨੂੰ ਉਹਦਾ 15% ਵਿਆਜ ਦੇਵਾਂਗੇ ਜੀ। 15 ਸ਼ਾਇਦ 12.5% ਸੀਗਾ। ਅਸੀਂ ਉਹ ਐਕਸਟੈਂਡ ਕਰ ਦਿੱਤਾ। ਇਹਨੇ ਸਾਨੂੰ ਡਰਾਫਟ ਦੇ ਦਿੱਤਾ ਜੀ। ਅਸੀਂ 15 ਦੇ ਵਿੱਚ ਉਹ ਸਾਡਾ ਪੂਰਾ ਹੋਣਾ ਸੀ। 15 ਦੇ ਵਿੱਚ ਇਹਨੇ ਸਾਨੂੰ ਕੋਈ ਮੁੜ ਕੇ ਸੁਰ ਪਤਾ ਨਹੀਂ ਦਿੱਤਾ। ਅਸੀਂ 16 ਦੇ ਵਿੱਚ ਜਾ ਕੇ ਫਿਰ ਇਹਨਾਂ ਦੇ ਚਿੱਠੀਆਂ ਪਾਉਂਦੇ ਰਹੇ, ਜਾਂ ਨਾ ਚਿੱਠੀਆਂ ਤੋਂ ਸਾਨੂੰ ਜਵਾਬ ਮਿਲਿਆ। ਅਸੀਂ ਉਦੋਂ ਬਾਅਦ 16 ਦੇ ਵਿੱਚ ਮੈਂ ਖੁਦ ਉੱਥੇ ਗਿਆ। ਜਦ 16 ਦੇ ਵਿੱਚ ਮੈਂ ਉੱਥੇ ਗਿਆ, ਜਾ ਕੇ ਉਹ ਡਰਾਫਟ ਜਮ੍ਹਾਂ ਕਰਾ ਦਿੱਤਾ। ਉਹਦੀ ਰਸੀਦ ਜਿਹੜੀ ਸੀਗੀ, ਉਹਦੀ ਕਾਪੀ ਉਹ ਵੀ ਲੈ ਲਈ ਅਸੀਂ, ਰਸੀਦ ਕੀਤੇ ਦੀ ਜੀ। ਉੱਥੇ ਸਾਈਨ ਵੀ ਲੈ ਲੈ, ਸਟੈਂਪ ਵੀ ਲੱਗੀ। ਉਦੋਂ ਬਾਅਦ ਸਾਨੂੰ ਫੇਰੇ ਚੁੱਪ ਹੋ ਗਿਆ। ਫਿਰ ਅਸੀਂ ਜੋਗਿੰਦਰ ਸਿੰਘ ਜਿਹੜਾ ਇਹਦਾ MD ਆ, ਤੇ ਅਸੀਂ ਉਹਨੂੰ ਮਿਲੇ। ਉੱਚਾ ਦਰ ਬਾਬੇ ਨਾਨਕ ਦੀ ਮੀਟਿੰਗ ਸੀਗੀ ਉੱਥੇ, ਅਸੀਂ ਉੱਥੇ ਮਿਲੇ ਤੇ ਸਾਨੂੰ ਇਹਦੇ ਬਾਰੇ ਦੱਸੋ। ਉਹਨੇ ਕਹਿੰਦੇ ਕਲਰਕਾਂ ਨੂੰ ਮਿਲੋ। ਕਲਰਕਾਂ ਨੂੰ ਮਿਲੇ, ਸਾਨੂੰ ਗੱਲ ਕਰਦੇ ਘੁਮਾਉਣ ਤੋਂ ਬਾਅਦ ਸਾਡੇ ਪੱਲੇ ਪੁੱਲੇ ਕੁਛ ਨਹੀਂ ਪਿਆ ਹੈਗਾ। ਹਜੇ ਤੱਕ ਸਾਨੂੰ ਇਹਨੇ ਕੋਈ ਰੁਪਈਆ ਨਹੀਂ ਮੋੜਿਆ। ਤੁਸੀਂ ਕੀ ਚਾਹੁੰਦੇ ਸੀ ਕਿ ਸਿੱਖ ਕੌਮ ਦਾ ਭਲਾ ਹੋ ਸਕੇ, ਤਾਂ ਕਰਕੇ ਪੈਸੇ ਜਿਹੜੇ ਕਿ ਫੰਡ ਦਿੱਤਾ ਗਿਆ ਸੀਗਾ?
ਦੇਖੋ ਜੀ, ਨਹੀਂ ਉਹਦੇ ਵਿੱਚ ਇਕੱਲਾ ਇਹ ਸਿੱਖ ਕੌਮ ਦੇ ਭਲੇ ਵਾਸਤੇ ਨਾ ਅਸੀਂ ਦਿੱਤਾ ਹੀ ਨਹੀਂ। ਇਹ ਕਿਹਾ ਵੀ ਅਸੀਂ ਪੈਸੇ ਡਬਲ ਵੀ ਕਰਾਂਗੇ ਤੇ ਅਸੀਂ ਦੂਜੀਆਂ ਜਿਹੜੀਆਂ ਅਖਬਾਰਾਂ ਆ, ਪ੍ਰੈਸ ਆ, ਅਸੀਂ ਉਹਦੇ ਵਿੱਚ ਪ੍ਰੈਸ ਵਿੱਚ ਕੰਮ ਕਰਕੇ ਤਾਂ ਅਸੀਂ ਪੈਸੇ ਜਿਹੜੇ ਟ੍ਰਿਪਲ ਕਰਦੇ ਆ, ਟ੍ਰਿਪਲ ਕਰਕੇ ਤਾਂ ਅਸੀਂ ਡਬਲ ਤੁਹਾਨੂੰ ਮੋੜ ਦਿੰਦੇ ਆ ਤੇ ਟ੍ਰਿਪਲ ਸਾਨੂੰ ਹੋ ਜਾਂਦੇ। ਇਸ ਕਰਕੇ ਸਾਨੂੰ ਵੀ ਉਹਦੇ ਵਿੱਚ ਕਮਾਈ ਹੁੰਦੀ ਆ। ਅਸੀਂ ਉਹ ਜਿਹੜੀ ਕਮਾਈ ਆ ਉਹ ਉੱਚਾ ਦਰਬਾਰ ਦੇ ਨਾਨਕ ਦੇ ਉੱਤੇ ਲਾਵਾਂਗੇ ਜੀ। ਅਸੀਂ ਇਹ ਸੋਚਿਆ ਵੀ ਚਲੋ ਜਿਹੜਾ ਜੇ ਸਾਡੇ ਲੱਖ ਦੇ ਨਾਲ ਸਾਡਾ 2 ਲੱਖ ਬਣਦਾ ਤੇ ਇਹਨਾਂ ਦਾ 3 ਬਣਦਾ, ਸਾਨੂੰ ਇਤਰਾਜ਼ ਨਹੀਂ ਆ। ਤੁਹਾਨੂੰ ਇਹ ਹੋ ਗਿਆ ਵੀ ਇਹਨਾਂ ਦੇ ਪੁੰਨ ਵਾਲੇ ਫਲੀਆਂ। ਬਿਲਕੁਲ ਜੀ, ਉਹਦੇ ਉੱਤੇ ਵੀ ਇਹੀ ਕੁਝ ਲਿਖਿਆ ਸੀਗਾ ਜੀ। ਹਜ਼ਾਰਾਂ ਦਾ ਇਕੱਠ ਹੋਇਆ ਸੀਗਾ ਉੱਥੇ। ਕਿੰਨੇ ਕੁ ਲੋਕ ਆ ਜਿਹੜੇ ਸਾਹਮਣੇ ਆਏ ਆ? ਹਲੇ ਤੱਕ ਤੁਹਾਡੀ ਇਕੱਲਿਆਂ ਦੀ ਵੀਡੀਓ ਸਾਹਮਣੇ ਆ ਰਹੀ ਆ ਕਿ ਤੁਹਾਡੇ ਨਾਲ ਧੋਖਾ ਹੋਇਆ? ਇਹ ਜਿਹੜੇ ਬੰਦੇ ਆ ਮੈਨੂੰ ਲੱਗਦਾ ਇਹ ਸੈਂਕੜਿਆਂ ਦੀ ਤਾਦਾਦ ਵਿੱਚ ਹੈ ਜੀ। ਹਜ਼ਾਰ, ਇਹ ਮਤਲਬ ਇਹ ਨਹੀਂ ਹੈਗਾ ਵੀ 2-4 ਨਹੀਂ, ਸੈਂਕੜਿਆਂ ਦੀ ਤਾਦਾਦ ਵਿੱਚ ਕਰੋੜਾਂ ਰੁਪਈਆਂ ਦਾ ਫੰਡ ਇਕੱਠਾ ਹੋਇਆ ਸੀ। ਕਦੋਂ ਤੋਂ ਤੁਹਾਡੇ ਕੋਲ ਐਡ ਆਉਣੀ ਸ਼ੁਰੂ ਹੋਈ? ਕਦੋਂ ਤੋਂ ਤੁਸੀਂ ਜਿਹੜਾ ਕਿ ਸਪੋਕਸਮੈਨ ਦੇ ਨਾਲ ਜੁੜੇ ਸੀ, ਜਿਹੜਾ ਕਿ ਉੱਚਾਦਰ ਬਾਬੇ ਨਾਨਕ ਦੇ ਨਾਂ ਦੇ ਉੱਪਰ ਪੈਸੇ ਸੀ ਜਿਹੜੇ ਕਦੋਂ ਤੋਂ ਦੇ ਰਹੇ ਸੀ? ਇਹ ਤਕਰੀਬਨ ਅਸੀਂ ਜਿਸ ਵੇਲੇ ਮੈਨੂੰ ਲੱਗਦਾ 2006 ਤੋਂ ਅਸੀਂ ਅਖਬਾਰਾਂ ਜਿਹੜੀਆਂ ਪਿੰਡਾਂ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਤੇ ਅਖਬਾਰ ਦੇ ਵਿੱਚ ਐਡ ਆਉਣੇ 7 ਦੇ ਵਿੱਚ ਸ਼ੁਰੂ ਹੋ ਗਏ ਸੀਗੀ ਵੀ ਤੇ ਅਸੀਂ ਇਹ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਇਕੱਠੇ ਹੋਈਏ ਜੀ ਤੇ ਕੌਮ ਦਾ ਜਿਹੜਾ ਕੋਈ ਭਲਾ ਹੋ ਸਕੇ, ਕੌਮ ਨੂੰ ਕੋਈ ਸੇਧ ਮਿਲ ਸਕੇ। ਇਹ ਕਹਿੰਦੇ ਵੀ ਅਸੀਂ GT ਰੋਡ ਦੇ ਉੱਤੇ ਸ਼ੁਰੂ ਕਰਦੇ ਹਾਂ ਜਿਹਦੇ ਨਾਲ ਮਿਊਜ਼ੀਅਮ ਬਣੂਗਾ ਤੇ ਜਿਹੜੇ ਕਿ ਬਾਹਰ ਦੀ ਤਰ੍ਹਾਂ ਹੋਊਗਾ। ਜਿਸ ਵੇਲੇ ਬੰਦਾ ਸਾਹਮਣੇ ਹੋਊਗਾ ਉਹਨੂੰ ਹਰ ਚੀਜ਼ ਮਿਲੂਗੀ। ਤੇ ਇਹਨੇ ਜਿੱਦਾਂ ਅਜੂਬੇ ਦੀ ਗੱਲ ਸ਼ੁਰੂ ਕੀਤੀ ਸੀਗੀ ਅਨੰਦਪੁਰ ਸਾਹਿਬ, ਕਹਿੰਦੇ ਨਾਂ ਦਾ ਅਜੂਬਾ ਹੈਗਾ, ਉਹਦੇ ਵਿੱਚ ਹੈ ਉਹ ਕੁਛ ਨਹੀਂ, ਅਸੀਂ ਅਜੂਬੇ ਦੀ ਤੋਂ ਵੀ ਵਧੀਆ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਆਮ ਲੋਕਾਂ ਨੂੰ ਜਿਹੜਾ ਆ ਉਹਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਊਗਾ। ਸਤਨਾਮ ਸਿੰਘ ਜੀ, ਉਦੋਂ ਕੁਛ ਪਤਾ ਨਹੀਂ ਸੀ ਲੱਗਿਆ ਤੁਹਾਨੂੰ, ਜਾਂ ਫਿਰ ਹੁਣ ਕਿਸੇ ਦੇ ਥਰੂ ਤੁਹਾਨੂੰ ਪਤਾ ਲੱਗਿਆ ਕਿ ਉੱਥੇ ਜਿਹੜਾ ਅਦਾਰਾ ਸੀ ਜਾਂ ਉੱਚਾਦਰ ਬਾਬੇ ਨਾਨਕ ਦਾ ਨਾਂ ਤੇ ਪੈਸਾ ਇਕੱਠਾ ਹੋਇਆ, ਉਸ ਦਾ ਕੁਛ ਵੀ ਨਹੀਂ ਬਣਿਆ? ਉੱਥੇ ਨਹੀਂ, 4 ਦੀਵਾਰੀ ਸ਼ੁਰੂ ਕਰ ਦਿੱਤੀ ਸੀ, ਕੁਛ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ, ਮਤਲਬ ਬਣਾਇਆ ਕੁਛ ਨਹੀਂ। ਸਾਨੂੰ ਬਾਅਦ ਵਿੱਚ ਪਤਾ ਲੱਗਾ ਆਮ ਲੋਕਾਂ ਤੋਂ ਕਿ ਟਰਸਟ ਇੱਕ ਫਰਾਡ ਹੀ ਹੈ, ਇਹ ਤੋਂ ਵੱਧ ਕੁਛ ਨਹੀਂ ਹੈਗਾ ਜੀ। ਅਸੀਂ ਪੁਲਿਸ ਰਿਪੋਰਟ ਵੀ ਦਿੱਤੀ ਸੀਗੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਏਰੀਏ ਦੇ ਵਿੱਚ ਪਹਿਲਾਂ ਇਹਨਾਂ ਦਾ ਦਫ਼ਤਰ ਸੀਗਾ ਉੱਥੋਂ ਚੱਕ ਹੋ ਗਿਆ ਸੀ। ਉਹ ਕਹਿੰਦੇ ਸਾਡੇ ਤਾਂ ਇਸ ਏਰੀਏ ਦੇ ਵਿੱਚ ਦਫ਼ਤਰ ਸੀਗਾ ਜ਼ਰੂਰ, ਉਹ ਚੱਕ ਹੋ ਗਿਆ। ਜਦੋਂ ਅਸੀਂ ਉਸ ਜਾ ਕੇ ਦਫ਼ਤਰ ਦੇ ਵਿੱਚ ਪਹੁੰਚੇ ਕੋਠੀ ਦੇ ਵਿੱਚ, ਉਹ ਕਿਸੇ ਭਈਆਂ ਨੇ ਕਿਰਾਏ ਤੇ ਲਈ ਹੋ ਸੀਗੀ। ਉਹ ਪੰਜਾਬ ਦੇ ਨਸੀਂ, ਪਤਾ ਨਹੀਂ ਉਹ ਯੂਪੀ ਦੇ ਹੋਊਗੇ ਜਾਂ ਮੱਧ ਪ੍ਰਦੇਸ਼, ਪਤਾ ਨਹੀਂ ਕਿਹੜੀ ਸਟੇਟ ਦੇ ਸੀਗੇ। ਉਹ ਕਹਿੰਦੇ ਅਸੀਂ ਇਹ ਕਿਰਾਏ ਤੇ ਲਈਏ, ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਵੀ ਅਦਾਰਾ ਕਿੱਥੇ ਗਿਆ ਕਿੱਥੇ ਨਹੀਂ ਗਿਆ। ਕੀ ਚਾਹੁੰਦੇ ਹੋ ਹੁਣ ਜਿਹੜਾ ਕਿ ਤੁਹਾਡੀ ਵੀਡੀਓ ਕਾਫੀ ਜਿਹੜੀ ਕਿ ਇੱਕ ਹਵਾ ਦੀ ਵਾਂਗ ਵਾਇਰਲ ਹੋ ਰਹੀ ਆ, ਚਾਹੁੰਦੇ ਕੀ ਹੋਗੇ? ਅਸੀਂ ਤਾਂ ਦੇਖੋ ਜੀ ਇਹ ਚਾਹੁੰਦੇ ਹਾਂ ਤਾਂ ਇਕੱਲੇ ਸਾਡੇ ਪੈਸੇ ਨਹੀਂ, ਹਰ ਬੰਦੇ ਦੀ ਜਿਹੜੀ ਕਿਰਤ ਦੀ ਕਮਾਈ ਆ ਉਹ ਮਿਲਣੀ ਚਾਹੀਦੀ ਆ। ਤੇ ਇਹ ਜਿਹੜੇ ਗਾਹਾਂ ਤੋਂ ਇਹ ਬਾਬੇ ਨਾਨਕ ਦੇ ਨਾਂ ਦੇ ਉੱਤੇ ਜਿਹੜੇ ਫਰਾਡ ਹੋ ਰਹੇ ਆ, ਇਹ ਬੰਦ ਹੋਣੇ ਚਾਹੀਦੇ। ਇਹ ਨਹੀਂ ਹੈਗਾ ਹੁਣ ਗੱਲ ਤਾਂ ਹੈ ਵੀ 2 ਚੀਜ਼ਾਂ ਦੇ ਉੱਤੇ ਲੋਕਾਂ ਨੂੰ ਯਕੀਨ ਹੁੰਦਾ, ਇੱਕ ਰੱਬ ਤੇ ਯਕੀਨ ਹੁੰਦਾ, ਦੂਜਾ ਜਿਹੜਾ ਆ ਅਖਬਾਰ ਆ ਜਾਂ ਕੋਈ ਪ੍ਰਿੰਟ ਮੀਡੀਆ, ਕੋਈ ਵੀ ਚੀਜ਼ ਆ, ਚਾਹੇ ਇਲੈਕਟ੍ਰਿਕ ਮੀਡੀਆ, ਲੋਕਾਂ ਨੂੰ ਇਹਦੇ ਉੱਤੇ ਇਹੋ ਤਰ੍ਹਾਂ ਯਕੀਨ ਹੁੰਦਾ। ਰੱਬ ਤੋਂ ਬਾਅਦ ਦੂਸਰੀ ਗੱਲ ਇਹੀ ਆਉਂਦੀ ਆ ਤੇ ਪੱਤਰਕਾਰ। ਹੁਣ ਦੋਹਾਂ ਦੇ ਉੱਤੇ ਹੁਣ ਯਕੀਨ ਸਾਡਾ ਹੋ ਰਿਹਾ ਕਿਉਂਕਿ ਬਾਬੇ ਨਾਨਕ ਦੇ ਉੱਤੇ ਇਹਨੇ ਸ਼ੁਰੂ ਕੀਤਾ ਗਿਆ ਤੇ ਹੁਣ ਸਪੋਕਸਮੈਨ ਜਿਹੜੀ ਸੀ ਇੱਕ ਅਖਬਾਰ ਅਦਾਰਾ ਸੀਗਾ, ਉਹ ਵੀ ਰਜਿਸਟਰਡ ਸੀਗਾ। ਕੋਈ ਇਹ ਤਾਂ ਅਸੀਂ ਕੋਈ ਝੋਲਾ ਛਾਪ ਨੂੰ ਕਿਸੇ ਨੂੰ ਪੈਸੇ ਫੜਾ ਦਿੱਤੇ ਜੀ, ਅਸੀਂ ਡਰਾਫਟ ਬਣਾ ਕੇ ਪੈਸੇ ਦਿੱਤੇ ਆ। ਤੁਹਾਡੇ ਕੋਲੇ ਪ੍ਰੂਫ ਪਏ ਆ ਉਹ ਸਾਰੇ? ਬਿਲਕੁਲ ਪਏ ਆ ਜੀ, ਮੈਂ ਉਹਦੇ ਉੱਤੇ ਦਿਖਾਏ ਵੀ ਸੀਗੇ, ਸਾਡੇ ਕੋਲ ਪ੍ਰੂਫ ਪਏ ਆ। ਉਹ ਡਰਾਫਟ ਦਾ ਨੰਬਰ ਵੀ ਆ ਵੀ ਚੰਡੀਗੜ੍ਹ ਉਹ ਰਜਿਸਟਰ, ਇਹਨੇ ਉਹ ਕੈਸ਼ ਵੀ ਕਰਾਇਆ ਜੀ। ਉਦੋਂ ਬਾਅਦ ਮਗਰੋਂ ਉਹਨੇ ਜਿਸ ਵੇਲੇ ਮੈਂ ਉਹ ਕੀਤਾ, ਇਹਨੇ ਰਿਸੀਵ ਵੀ ਕੀਤਾ ਵੀ ਅਸੀਂ ਆ ਗਏ ਆ। ਸਾਨੂੰ ਉਦੋਂ ਬਾਅਦ ਇਹ ਦੱਸਣੇ ਸਾਨੂੰ ਕੋਈ ਇਹਨੂੰ 10 ਰੁਪਏ ਵੀ ਦਿੱਤੇ ਹੋਣ ਜੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 10,000 ਰੁਪਇਆ ਨਹੀਂ 8 ਦੇ ਵਿੱਚ ਲਿਆ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਚਿੱਟ ਫੰਡਾਂ ਦੀ ਕਾਰਵਾਈ ਹੋਊਗੀ, ਜਿਹੜੇ ਚਿੱਟ ਫੰਡੀਆਂ ਆ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਊਗੀ। ਜੇ ਸਰਕਾਰ ਕਾਰਵਾਈ ਕਰੂਗੀ ਤਾਂ ਸਰਕਾਰ ਸਾਡੇ ਕੋਲ ਸਹਿਯੋਗ ਦੀ ਮੰਗ ਕਰੂਗੀ, ਜਿੰਨਾ ਸਾਡਾ ਸਹਿਯੋਗ ਹੋਇਆ ਅਸੀਂ ਸਹਿਯੋਗ ਜ਼ਰੂਰ ਦੇਵਾਂਗੇ। ਕਦੇ ਮਿਲੇ ਹੋ ਭਗਵੰਤ ਮਾਨ ਜਾਂ ਕਿਸੇ ਹੋਰ MLA ਜਾਂ ਕਿਸੇ ਮੰਤਰੀ ਨੂੰ ਮਿਲੇ ਹੋਵੋ? ਤੁਹਾਡੇ ਫਲੌਰ ਹਲਕੇ ਦੇ ਵਿੱਚ ਕਾਫੀ ਜਿਹੜਾ ਕਿ ਇਸ ਵਾਰ ਚੋਣਾਂ ਵੀ ਰਹੀਆਂ, ਜਿਮਣੀ ਚੋਣ ਵੀ ਹੋਈ ਆ ਜਲੰਧਰ ਏਰੀਏ ਦੇ ਵਿੱਚ।
ਅਸੀਂ ਸਾਨੂੰ ਤਾਂ ਇਹ ਲੱਗਦਾ ਸੀਗਾ ਵੀ ਇਹ ਮਰ ਚੁੱਕੇ, ਉਹ ਪੈਸੇ ਸਾਨੂੰ ਮਿਲਣ ਦੀ ਕੋਈ ਸੰਭਾਵਨਾ ਨਹੀਂ। ਅਸੀਂ ਇਸ ਕਰਕੇ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਹੈਗੀ ਜੀ, ਕਿਉਂਕਿ ਅਸੀਂ ਚੋਣਾਂ ਦੇ ਦਿਨਾਂ ਦੇ ਵਿੱਚ ਆਪਣੇ ਮੁੱਦੇ ਨਿਭਾਉਣੇ ਚਾਹੁੰਦੇ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿਹੜੇ ਮੁੱਦੇ ਆ ਕੌਮ ਦੇ ਉੱਪਰ, ਲੋਕਾਂ ਦੇ ਉੱਪਰ ਜ਼ਰੂਰਤ ਆ, ਅਸੀਂ ਕੋਈ ਗੱਲ ਦੀ ਡਿਮਾਂਡ ਕਰਾਂਗੇ। ਫਿਰ ਯਕਦਮ ਕਿਵੇਂ ਤੁਹਾਨੂੰ ਪਤਾ ਲੱਗਿਆ, ਇੱਕਦਮ ਕਿਵੇਂ ਪਤਾ ਲੱਗਿਆ ਕਿ ਇਸ ਦੇ ਉੱਪਰ ਕਾਰਵਾਈ ਵੀ ਹੋ ਸਕਦੀ ਆ? ਅਸੀਂ ਜਿਸ ਵੇਲੇ ਪੁਲਿਸ ਰਿਪੋਰਟ, ਅਸੀਂ ਤਾਂ ਵੈਸੇ ਤਾਂ ਕੋਈ ਨਾ ਕੋਈ ਤਾਂ ਕਾਰਵਾਈ ਮਾੜੀ ਮੋਟੀ ਅਸੀਂ ਜ਼ਿਆਦਾ ਚਲਾਈ ਜਾਂਦੇ ਹਾਂ ਜੀ। ਕਦੇ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਕਦੇ ਚੰਡੀਗੜ੍ਹ ਦਰਖਾਸਤ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਸਾਡੀ ਜਾਰੀ ਆ, ਪਰ ਹਜੇ ਤੱਕ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਜੀ ਬਿਲਕੁਲ, ਹਾਂਜੀ, ਕੋਸ਼ਿਸ਼ ਸਾਡੀ ਜਾਰੀ ਆ। ਜੇ ਸਰਕਾਰ ਵੀ ਇਹਦੇ ਉੱਤੇ ਕੋਈ ਸਾਡੇ ਕੋਲੋਂ ਕੁਝ ਪ੍ਰੂਫ ਲੈਣਾ ਚਾਹੂਗੀ ਜਾਂ ਸਾਡਾ ਸਹਿਯੋਗ ਲੈਣਾ ਚਾਹੂਗੀ, ਅਸੀਂ ਸਹਿਯੋਗ ਦੇਣ ਨੂੰ ਬਿਲਕੁਲ ਤਿਆਰ ਬੈਠੇ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਡੋਜ਼ ਟੀਵੀ ਦੇ ਨਾਲ ਜੁੜਨ ਦੇ ਲਈ। ਠੀਕ ਹੈ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਜੀ ਤਾਂ ਸਾਡੇ ਨਾਲ ਸਤਨਾਮ ਸਿੰਘ ਫਲੋਰ ਤੋਂ ਜੁੜੇ ਹੋਏ ਸਨ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਆਖਰ ਸਾਰੇ ਦਾ ਸਾਰਾ ਜਿਹੜਾ ਕਿ ਸੱਚ ਆ ਉਹ ਕੀ ਆ, ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ। ਪਰ ਸਤਨਾਮ ਸਿੰਘ ਦੇ ਵੱਲੋਂ ਜਿਹੜੇ ਕਿ ਵੱਡੇ ਇਲਜ਼ਾਮ ਆ ਸਪੋਕਸਮੈਨ ਉੱਪਰ ਲਗਾਏ ਗਏ ਆ। ਸਤਨਾਮ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਨਾਲ ਇੱਕ ਵੱਡਾ ਫਰਾਡ ਹੋਇਆ, ਮੇਰੇ ਨਾਲ ਇੱਕ ਧੋਖਾ ਹੋਇਆ। ਜਿਹੜਾ ਧੋਖਾ ਉੱਚਾ ਦਰ ਬਾਬੇ ਨਾਨਕ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਗਿਆ, ਫੰਡ ਮੰਗਿਆ ਗਿਆ ਤੇ ਅਸੀਂ ਫੰਡ ਦਿੱਤਾ। ਕਿਤੇ ਨਾ ਕਿਤੇ ਜਾ ਕੇ ਸਤਨਾਮ ਸਿੰਘ ਹੋਰਾਂ ਦੇ ਵੱਲੋਂ ਵੀ ਲਾਲਚ ਦੇ ਵੱਸ ਪਿਆ ਗਿਆ ਸੀ, ਕਿਉਂਕਿ ਸਪੋਕਸਮੈਨ ਵੱਲੋਂ ਇਹ ਕਹਿ ਕੇ ਉਹਨਾਂ ਤੋਂ ਫੰਡ ਲਿੱਤਾ ਗਿਆ ਕਿ ਤੁਹਾਨੂੰ ਅਸੀਂ ਡਬਲ ਕਰਕੇ ਪੈਸੇ ਦੇਵਾਂਗੇ ਤੇ ਇਹ ਡਬਲ ਪੈਸੇ ਗਾਂ ਜਾ ਕੇ ਟ੍ਰਿਪਲ ਹੋ ਜਾਣਗੇ, ਜਿਹੜਾ ਕਿ ਟ੍ਰਿਪਲ ਸਾਨੂੰ ਮਿਲੂਗਾ ਤੇ ਡਬਲ ਪੈਸਾ ਤੁਹਾਨੂੰ ਮਿਲੂਗਾ। ਕਿਤੇ ਨਾ ਕਿਤੇ ਜਾ ਕੇ ਸਤਨਾਮ ਸਿੰਘ ਦੇ ਦਿਲ ਦੇ ਵਿੱਚ ਵੀ ਲਾਲਚ ਸੀ, ਇਸੇ ਕਰਕੇ ਸ਼ਾਇਦ ਸਪੋਕਸਮੈਨ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਦਿੱਤੇ ਗਏ ਆ। ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੀ ਹਾਂ, ਪਿਛਲੇ ਦਿਨੀ ਮੁੱਖ ਮੰਤਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਜਿਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜਿੰਨੇ ਵੀ ਚਿੱਟ ਫੰਡੀਏ ਆ, ਜਿੰਨੇ ਵੀ ਫਰਾਡ ਕਰਨ ਵਾਲੇ ਆ, ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਕਿਸ ਦੇ ਆਧਾਰ ਤੇ ਹੋਵੇਗੀ, ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਹੁਣ ਸੋਚਣਗੇ। ਪਰ ਤੁਹਾਡੇ ਨਾਲ ਇੱਕ ਜਿਹੜੀ ਕਿ ਨਿਊਜ਼ ਆ ਉਹ ਸਾਂਝੀ ਕਰਨ ਲੱਗੇ ਆ। ਫਲੋਰ ਹਲਕੇ ਤੋਂ ਸਤਨਾਮ ਸਿੰਘ ਨੇ, ਜਿਨ੍ਹਾਂ ਦੇ ਨਾਲ ਇੱਕ ਵੱਡਾ ਫਰਾਡ ਹੋਇਆ। ਫਰਾਡ ਵੀ ਸਪੋਕਸਮੈਨ ਦੇ ਨਾਂ ਤੇ ਅਖਬਾਰ ਚਲਾਉਂਦੇ ਆ, ਤਾਂ ਉਸ ਦੇ ਵੱਲੋਂ ਇੱਕ ਜਿਹੜਾ ਕਿ ਫਰਾਡ ਹੁੰਦਾ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਤਨਾਮ ਸਿੰਘ ਦੇ ਨਾਲ ਵੀ ਇੱਕ ਕਾਲ ਰਿਕਾਰਡ ਕਰ ਸਕੀਏ, ਤਾਂ ਕਿ ਤੁਹਾਡੇ ਤੱਕ ਜਿਹੜੀ ਕਿ ਜਾਣਕਾਰੀ ਆ ਉਹ ਪਹੁੰਚ ਸਕੇ। ਕਾਲ ਰਿਕਾਰਡ ਦੇ ਵਿੱਚ ਕੀ ਜਿਹੜੀਆਂ ਕਿ ਗੱਲਾਂ ਹੋਣਗੀਆਂ ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ, ਤਾਂ ਕਿ ਜਿਹੜਾ ਕਿ ਕਿੰਨਾ ਫਰਾਡ ਹੋਇਆ, ਕੀ ਜਿਹੜੀ ਕਿ ਕਾਰਵਾਈ ਆ ਉਹ ਮੰਗ ਕਰ ਰਹੇ ਨੇ, ਜਿਹੜਾ ਕਿ ਸਪੋਕਸਮੈਨ ਦੇ ਵੱਲੋਂ ਕਿੰਨੀਆਂ ਉਹਨਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਸੀ। ਇਹ ਜਿਹੜਾ ਫਰਾਡ ਆ, ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਤੋਂ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ ਜਿਹੜਾ ਕਿ ਇੱਕ ਫੰਡ ਲਿੱਤਾ ਗਿਆ, ਜਿਸ ਦੇ ਵਿੱਚ ਲੱਖਾਂ ਦੀ ਜਿਹੜੀ ਕਿ ਠੱਗੀ ਆ ਉਹ ਮਾਰੀ ਗਈ ਆ। ਤਾਂ ਸਾਡੇ ਨਾਲ ਸਤਨਾਮ ਸਿੰਘ ਜੁੜ ਚੁੱਕੇ ਨੇ, ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕਿੰਨੇ ਰੁਪਏ ਸੀ ਜਿਹੜੇ ਕਿ ਸਪੋਕਸਮੈਨ ਦੇ ਦਿੱਤੇ ਗਏ ਸੀ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ, ਕਿੰਨਾ ਜਿਹੜਾ ਕਿ ਰੁਪਈਆ ਸੀ ਸਤਨਾਮ ਸਿੰਘ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਖਰ ਗੱਲਬਾਤ ਕੀ ਹੋਈ ਆ, ਕਿਸ ਦੇ ਨਾਂ ਤੇ ਜਿਹੜਾ ਕਿ ਪੈਸਾ ਗਾ, ਫੰਡ ਆ ਜਿਹੜਾ ਕਿ ਇਕੱਠਾ ਕੀਤਾ ਗਿਆ, ਤਾਂ ਸਤਨਾਮ ਸਿੰਘ ਦਾ ਕੀ ਕਹਿਣਾ ਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੰਡੋਜ਼ ਟੀਵੀ ਤੋਂ। ਪੱਤਰਕਾਰ ਗੱਲ ਕਰਦਾ ਪਿਆ ਤੁਹਾਡੇ ਨਾਲ। ਹਾਂਜੀ ਹਾਂਜੀ, ਜਿਹੜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਦੇਖੀ ਹੈ ਇੱਕ ਖਬਰ, ਤਾਂ ਤੁਹਾਡਾ ਜਿਹੜਾ ਮਾਮਲਾ ਸੀ ਉਹ ਕੀ ਸੀਗਾ ਜੀ ਸਪੋਕਸਮੈਨ ਦੇ ਨਾਲ ਜੋ ਤੁਹਾਡਾ ਰੌਲਾ ਪਿਆ? ਸਪੋਕਸਮੈਨ ਨੇ 2008 ਦੇ ਵਿੱਚ ਅਖਬਾਰਾਂ ਦੇ ਵਿੱਚ ਇੱਕ ਐਡ ਦਿੱਤੀ ਸੀਗੀ ਜੀ, ਉੱਚਾ ਦਰ ਬਾਬੇ ਨਾਨਕ ਦਾ ਇਹਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਜੀ, ਰਾਜਪੁਰੇ ਦੇ ਨੇੜੇ ਜੀਟੀ ਰੋਡ ਦੇ ਉੱਤੇ ਜੀ, ਜਿਹਦੇ ਵਿੱਚੋਂ ਇਹਨੇ ਕੋਈ 3 ਖੇਤ ਇਹਨੇ ਆਪ ਖਰੀਦੇ ਸੀਗੇ, ਬਾਕੀ ਇਹਨਾਂ ਨੂੰ ਏਡ ਦਿੱਤੀ ਸੀ ਕਿਸੇ ਕੈਨੇਡੀਅਨ ਬੰਦੇ ਨੇ ਜੀ, NRI ਬੰਦੇ ਨੇ। ਉਹ ਮਿਲਟਰੀ ਦੇ ਵਿੱਚ ਮੈਨੂੰ ਲੱਗਦਾ ਕੈਪਟਨ ਸੀਗਾ ਸ਼ਾਇਦ। ਤੇ ਉੱਥੇ ਜਿਸ ਵਕਤ ਇਹ ਗੱਲ ਹੋਈ, ਸਾਡੇ ਮਨ ਵਿੱਚ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਕੁਛ ਨਹੀਂ ਕਰਦੀ, ਤੇ ਇਹਨੇ ਕਿਹਾ ਅਸੀਂ ਮਿਊਜ਼ੀਅਮ ਬਣਾਵਾਂਗੇ ਜੀ, ਜੀਟੀ ਰੋਡ ਦੇ ਉੱਤੇ ਹੋਊਗਾ, ਜਿਹਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਊਗਾ।
ਤੇ ਸਾਨੂੰ ਤੁਸੀਂ ਪੈਸੇ ਜਮ੍ਹਾਂ ਕਰਾਓ, ਅਸੀਂ 4.5 ਸਾਲ ਵਿੱਚ ਦੁੱਗਣੇ ਕਰਾਂਗੇ ਜੀ। ਤੇ ਨਾਲੇ ਇਹ ਕੌਮ ਦਾ ਭਲਾ ਹੋਊਗਾ, ਨਾਲੇ ਪੁੰਨ ਨਾਲੇ ਫੜੀਆਂ ਜੀ। ਆਮ ਲੋਕਾਂ ਨੇ ਅਸੀਂ ਇਹ ਸਮਝ ਕੇ ਦਿੱਤਾ ਵੀ ਚਲੋ ਜੇ ਕੌਮ ਦਾ ਕੁਝ ਬਣ ਜਵੇ ਤੇ ਠੀਕ ਹੈ, ਤੇ ਅਸੀਂ 1 ਲੱਖ ਰੁਪਈਆ ਦਿੱਤਾ ਤੇ 10,000 ਲਾਈਫ ਮੈਂਬਰਸ਼ਿਪ ਵਾਸਤੇ 10,000 ਰੁਪਈਆ ਅਸੀਂ ਜਮ੍ਹਾਂ ਉਹ ਕਰਾ ਦਿੱਤਾ ਜੀ। ਤਕਰੀਬਨ ਇਹ 12-13 ਦੇ ਵਿੱਚ ਜਾ ਕੇ ਇਹ ਪੂਰਾ ਹੋ ਜਾਣਾ ਸੀਗਾ ਜੀ। ਜੀ। ਤੇ ਉਦੋਂ ਪਹਿਲਾਂ ਸਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਦਾਰਾ ਥੋੜ੍ਹਾ ਜਿਹਾ ਘਾਟੇ ਚੱਲ ਰਿਹਾ, ਮਨੀ ਪ੍ਰੋਬਲਮ ਹੈ, ਇਸ ਕਰਕੇ ਤੁਸੀਂ ਸਾਨੂੰ 2 ਸਾਲ ਵਾਸਤੇ ਐਕਸਟੈਂਡ ਕਰਾ ਦਿਓ। ਤੇ ਅਸੀਂ ਤੁਹਾਨੂੰ ਉਹਦਾ 15% ਵਿਆਜ ਦੇਵਾਂਗੇ ਜੀ। 15 ਸ਼ਾਇਦ 12.5% ਸੀਗਾ। ਅਸੀਂ ਉਹ ਐਕਸਟੈਂਡ ਕਰ ਦਿੱਤਾ। ਇਹਨੇ ਸਾਨੂੰ ਡਰਾਫਟ ਦੇ ਦਿੱਤਾ ਜੀ। ਅਸੀਂ 15 ਦੇ ਵਿੱਚ ਉਹ ਸਾਡਾ ਪੂਰਾ ਹੋਣਾ ਸੀ। 15 ਦੇ ਵਿੱਚ ਇਹਨੇ ਸਾਨੂੰ ਕੋਈ ਮੁੜ ਕੇ ਸਰ ਪਤਾ ਨਹੀਂ ਦਿੱਤਾ। ਅਸੀਂ 16 ਦੇ ਵਿੱਚ ਜਾ ਕੇ ਫਿਰ ਇਹਨਾਂ ਦੇ ਚਿੱਠੀਆਂ ਚੁੱਠੀਆਂ ਪਾਉਂਦੇ ਰਹੇ, ਜਾਂ ਨਾ ਚਿੱਠੀਆਂ ਤੋਂ ਸਾਨੂੰ ਜਵਾਬ ਮਿਲਿਆ। ਅਸੀਂ ਉਦੋਂ ਬਾਅਦ 16 ਦੇ ਵਿੱਚ ਮੈਂ ਖੁਦ ਉੱਥੇ ਗਿਆ। ਜਦ 16 ਦੇ ਵਿੱਚ ਮੈਂ ਉੱਥੇ ਗਿਆ, ਜਾ ਕੇ ਉਹ ਡਰਾਫਟ ਜਮ੍ਹਾਂ ਕਰਾ ਦਿੱਤਾ। ਉਹਦੀ ਰਸੀਦ ਜਿਹੜੀ ਸੀਗੀ ਉਹਦੀ ਕਾਪੀ ਉਹ ਵੀ ਲੈ ਲਈ ਅਸੀਂ, ਰਸੀਵ ਕੀਤੇ ਦੀ ਜੀ। ਉੱਥੇ ਸਾਈਨ ਵੀ ਲੈ ਲੈ, ਸਟੈਂਪ ਵੀ ਲੱਗੀ। ਉਦੋਂ ਬਾਅਦ ਸਾਨੂੰ ਫੇਰੇ ਚੁੱਪ ਹੋ ਗਿਆ। ਫਿਰ ਅਸੀਂ ਜੋਗਿੰਦਰ ਸਿੰਘ ਜਿਹੜਾ ਇਹਦਾ MD ਆ, ਤੇ ਅਸੀਂ ਉਹਨੂੰ ਮਿਲੇ। ਉੱਚਾਦਰ ਬਾਬੇ ਨਾਨਕ ਦੀ ਮੀਟਿੰਗ ਸੀਗੀ ਉੱਥੇ, ਅਸੀਂ ਉੱਥੇ ਮਿਲੇ ਤੇ ਸਾਨੂੰ ਇਹਦੇ ਬਾਰੇ ਦੱਸੋ। ਉਹਨੇ ਕਹਿੰਦੇ ਕਲਰਕਾਂ ਨੂੰ ਮਿਲੋ। ਕਲਰਕਾਂ ਨੂੰ ਮਿਲੇ, ਸਾਨੂੰ ਗੱਲ ਕਰਦੇ ਘੁਮਾਉਣ ਤੋਂ ਬਾਅਦ ਸਾਡੇ ਪੱਲੇ ਪੁੱਲੇ ਕੁਛ ਨਹੀਂ ਪਿਆ ਹੈਗਾ। ਹਜੇ ਤੱਕ ਸਾਨੂੰ ਇਹਨੇ ਕੋਈ ਰੁਪਈਆ ਨਹੀਂ ਮੋੜਿਆ। ਤੁਸੀਂ ਕੀ ਚਾਹੁੰਦੇ ਸੀ ਕਿ ਸਿੱਖ ਕੌਮ ਦਾ ਭਲਾ ਹੋ ਸਕੇ, ਤਾਂ ਕਰਕੇ ਪੈਸੇ ਜਿਹੜੇ ਕਿ ਫੰਡ ਦਿੱਤਾ ਗਿਆ ਸੀਗਾ? ਦੇਖੋ ਜੀ, ਨਹੀਂ ਉਹਦੇ ਵਿੱਚ ਇਕੱਲਾ ਇਹ ਸਿੱਖ ਕੌਮ ਦੇ ਭਲੇ ਵਾਸਤੇ ਨਾ ਅਸੀਂ ਦਿੱਤਾ ਹੀ ਨਹੀਂ। ਇਹ ਕਿਹਾ ਸੀ ਵੀ ਅਸੀਂ ਪੈਸੇ ਡਬਲ ਵੀ ਕਰਾਂਗੇ ਤੇ ਅਸੀਂ ਦੂਜੀਆਂ ਜਿਹੜੀਆਂ ਅਖਬਾਰਾਂ ਆ, ਪ੍ਰੈਸ ਆ, ਅਸੀਂ ਉਹਦੇ ਵਿੱਚ ਪ੍ਰੈਸ ਵਿੱਚ ਕੰਮ ਕਰਕੇ ਤਾਂ ਅਸੀਂ ਪੈਸੇ ਜਿਹੜੇ ਟ੍ਰਿਪਲ ਕਰਦੇ ਆ, ਟ੍ਰਿਪਲ ਕਰਕੇ ਤਾਂ ਅਸੀਂ ਡਬਲ ਤੁਹਾਨੂੰ ਮੋੜ ਦਿੰਦੇ ਆ ਤੇ ਟ੍ਰਿਪਲ ਸਾਨੂੰ ਹੋ ਜਾਂਦੇ। ਇਸ ਕਰਕੇ ਸਾਨੂੰ ਵੀ ਉਹਦੇ ਵਿੱਚ ਕਮਾਈ ਹੁੰਦੀ ਆ। ਅਸੀਂ ਉਹ ਜਿਹੜੀ ਕਮਾਈ ਆ ਉੱਚਾ ਦਰਬਾਰ ਦੇ ਨਾਨਕ ਦੇ ਉੱਤੇ ਲਾਵਾਂਗੇ ਜੀ। ਅਸੀਂ ਇਹ ਸੋਚਿਆ ਵੀ ਚਲੋ ਜਿਹੜਾ ਜੇ ਸਾਡੇ ਲੱਖ ਦੇ ਨਾਲ ਸਾਡਾ 2 ਲੱਖ ਬਣਦਾ ਤੇ ਇਹਨਾਂ ਦਾ 3 ਬਣਦਾ, ਸਾਨੂੰ ਇਤਰਾਜ਼ ਨਹੀਂ ਆ। ਤੁਹਾਨੂੰ ਇਹ ਹੋ ਗਿਆ ਵੀ ਇਹਨਾਂ ਦੇ ਪੁੰਨ ਨਾਲੇ ਫਲੀਆਂ? ਬਿਲਕੁਲ ਜੀ, ਉਹਦੇ ਉੱਤੇ ਵੀ ਇਹੀ ਕੁਛ ਲਿਖਿਆ ਸੀਗਾ ਜੀ। ਹਜ਼ਾਰਾਂ ਦਾ ਇਕੱਠ ਹੋਇਆ ਸੀਗਾ ਉੱਥੇ। ਕਿੰਨੇ ਕੁ ਲੋਕ ਆ ਜਿਹੜੇ ਸਾਹਮਣੇ ਆਏ ਆ? ਹਲੇ ਤੱਕ ਤੁਹਾਡੀ ਇਕੱਲਿਆਂ ਦੀ ਵੀਡੀਓ ਸਾਹਮਣੇ ਆ ਰਹੀ ਆ ਕਿ ਤੁਹਾਡੇ ਨਾਲ ਧੋਖਾ ਹੋਇਆ? ਇਹ ਜਿਹੜੇ ਬੰਦੇ ਆ, ਮੈਨੂੰ ਲੱਗਦਾ ਇਹ ਸੈਂਕੜਿਆਂ ਦੀ ਤਾਦਾਦ ਵਿੱਚ ਹੈ ਜੀ। ਹਜ਼ਾਰ, ਇਹ ਮਤਲਬ ਇਹ ਨਹੀਂ ਹੈਗਾ ਵੀ 2-4 ਨਹੀਂ, ਸੈਂਕੜਿਆਂ ਦੀ ਤਾਦਾਦ ਵਿੱਚ ਕਰੋੜਾਂ ਰੁਪਈਆਂ ਦਾ ਫੰਡ ਇਕੱਠਾ ਹੋਇਆ ਸੀ। ਕਦੋਂ ਤੋਂ ਤੁਹਾਡੇ ਕੋਲ ਐਡ ਆਉਣੀ ਸ਼ੁਰੂ ਹੋਈ? ਕਦੋਂ ਤੋਂ ਤੁਸੀਂ ਜਿਹੜਾ ਕਿ ਸਪੋਕਸਮੈਨ ਦੇ ਨਾਲ ਜੁੜੇ ਸੀ, ਜਿਹੜਾ ਕਿ ਉੱਚਾਦਰ ਬਾਬੇ ਨਾਨਕ ਦੇ ਨਾਂ ਦੇ ਉੱਪਰ ਪੈਸੇ ਸੀ ਜਿਹੜੇ ਕਦੋਂ ਤੋਂ ਦੇ ਰਹੇ ਸੀ? ਇਹ ਤਕਰੀਬਨ ਅਸੀਂ ਜਿਸ ਵੇਲੇ ਮੈਨੂੰ ਲੱਗਦਾ 2006 ਤੋਂ ਅਸੀਂ ਅਖਬਾਰਾਂ ਜਿਹੜੀਆਂ ਪਿੰਡਾਂ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਤੇ ਅਖਬਾਰ ਦੇ ਵਿੱਚ ਐਡ ਆਉਣੇ 7 ਦੇ ਵਿੱਚ ਸ਼ੁਰੂ ਹੋ ਗਏ ਸੀਗੀ ਵੀ ਤੇ ਅਸੀਂ ਇਹ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਇਕੱਠੇ ਹੋਈਏ ਜੀ, ਤੇ ਕੌਮ ਦਾ ਜਿਹੜਾ ਕੋਈ ਭਲਾ ਹੋ ਸਕੇ, ਕੌਮ ਨੂੰ ਕੋਈ ਸੇਧ ਮਿਲ ਸਕੇ। ਇਹ ਕਹਿੰਦੇ ਵੀ ਅਸੀਂ GT ਰੋਡ ਦੇ ਉੱਤੇ ਸ਼ੁਰੂ ਕਰਦੇ ਹਾਂ, ਜਿਹਦੇ ਨਾਲ ਮਿਊਜ਼ੀਅਮ ਬਣੂਗਾ ਤੇ ਜਿਹੜੇ ਕਿ ਬਾਹਰ ਦੀ ਤਰ੍ਹਾਂ ਹੋਊਗਾ। ਜਿਸ ਵੇਲੇ ਬੰਦਾ ਸਾਹਮਣੇ ਹੋਊਗਾ ਉਹਨੂੰ ਹਰ ਚੀਜ਼ ਮਿਲੂਗੀ। ਤੇ ਇਹਨੇ ਜਿੱਦਾਂ ਅਜੂਬੇ ਦੀ ਗੱਲ ਸ਼ੁਰੂ ਕੀਤੀ ਸੀਗੀ ਅਨੰਦਪੁਰ ਸਾਹਿਬ, ਕਹਿੰਦੇ ਨਾਂ ਦਾ ਅਜੂਬਾ ਹੈਗਾ, ਉਹਦੇ ਵਿੱਚ ਹੈ ਉਹ ਕੁਛ ਨਹੀਂ, ਅਸੀਂ ਅਜੂਬੇ ਦੀ ਤੋਂ ਵੀ ਵਧੀਆ ਬਣਾ ਕੇ ਦੇਵਾਂਗੇ, ਜਿਹਦੇ ਵਿੱਚ ਆਮ ਲੋਕਾਂ ਨੂੰ ਜਿਹੜਾ ਆ ਉਹਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਊਗਾ। ਸਤਨਾਮ ਸਿੰਘ ਜੀ, ਉਦੋਂ ਕੁਝ ਪਤਾ ਨਹੀਂ ਸੀ ਲੱਗਿਆ ਤੁਹਾਨੂੰ, ਜਾਂ ਫਿਰ ਹੁਣ ਕਿਸੇ ਦੇ ਥਰੂ ਤੁਹਾਨੂੰ ਪਤਾ ਲੱਗਿਆ ਕਿ ਉੱਥੇ ਜਿਹੜਾ ਅਦਾਰਾ ਸੀ ਜਾਂ ਉੱਚਾਦਰ ਬਾਬੇ ਨਾਨਕ ਦਾ ਨਾਂ ਤੇ ਪੈਸਾ ਇਕੱਠਾ ਹੋਇਆ, ਉਸ ਦਾ ਕੁਝ ਵੀ ਨਹੀਂ ਬਣਿਆ? ਉੱਥੇ ਨਹੀਂ, 4 ਦੀਵਾਰੀ ਸ਼ੁਰੂ ਕਰ ਦਿੱਤੀ ਸੀ, ਕੁਝ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ, ਮਤਲਬ ਬਣਾਇਆ ਕੁਛ ਨਹੀਂ। ਸਾਨੂੰ ਬਾਅਦ ਵਿੱਚ ਪਤਾ ਲੱਗਾ ਆਮ ਲੋਕਾਂ ਤੋਂ ਕਿ ਟਰਸਟ ਇੱਕ ਫਰਾਡ ਹੀ ਹੈ, ਇਹ ਤੋਂ ਵੱਧ ਕੁਛ ਨਹੀਂ ਹੈਗਾ ਜੀ। ਅਸੀਂ ਪੁਲਿਸ ਰਿਪੋਰਟ ਵੀ ਦਿੱਤੀ ਸੀਗੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਏਰੀਏ ਦੇ ਵਿੱਚ ਪਹਿਲਾਂ ਇਹਨਾਂ ਦਾ ਦਫ਼ਤਰ ਸੀਗਾ ਉੱਥੋਂ ਚੱਕ ਹੋ ਗਿਆ ਸੀ। ਉਹ ਕਹਿੰਦੇ ਸਾਡੇ ਤਾਂ ਇਸ ਏਰੀਏ ਦੇ ਵਿੱਚ ਦਫ਼ਤਰ ਸੀਗਾ ਜ਼ਰੂਰ, ਉਹ ਚੱਕ ਹੋ ਗਿਆ। ਜਦੋਂ ਅਸੀਂ ਉਸ ਜਾ ਕੇ ਦਫ਼ਤਰ ਦੇ ਵਿੱਚ ਪਹੁੰਚੇ, ਕੋਠੀ ਦੇ ਵਿੱਚ, ਉਹ ਕਿਸੇ ਭਈਆਂ ਨੇ ਕਿਰਾਏ ਤੇ ਲਈ ਸੀਗੀ ਜੀ। ਉਹ ਪੰਜਾਬ ਦੇ ਨਸੀਂ, ਪਤਾ ਨਹੀਂ ਉਹ ਯੂਪੀ ਦੇ ਹੋਊਗੇ ਜਾਂ ਮੱਧ ਪ੍ਰਦੇਸ਼, ਪਤਾ ਨਹੀਂ ਕਿਹੜੀ ਸਟੇਟ ਦੇ ਸੀਗੇ। ਉਹ ਕਹਿੰਦੇ ਅਸੀਂ ਇਹ ਕਿਰਾਏ ਤੇ ਲਈਏ, ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਵੀ ਅਦਾਰਾ ਕਿੱਥੇ ਗਿਆ ਕਿੱਥੇ ਨਹੀਂ ਗਿਆ।
ਕੀ ਚਾਹੁੰਦੇ ਹੋ ਹੁਣ ਜਿਹੜਾ ਕਿ ਤੁਹਾਡੀ ਵੀਡੀਓ ਕਾਫੀ ਜਿਹੜੀ ਕਿ ਇੱਕ ਹਵਾ ਦੀ ਵਾਂਗ ਵਾਇਰਲ ਹੋ ਰਹੀ ਆ, ਚਾਹੁੰਦੇ ਕੀ ਹੋਗੇ? ਅਸੀਂ ਤਾਂ ਦੇਖੋ ਜੀ ਇਹ ਚਾਹੁੰਦੇ ਹਾਂ ਕਿ ਇਕੱਲੇ ਸਾਡੇ ਪੈਸੇ ਨਹੀਂ, ਹਰ ਬੰਦੇ ਦੀ ਜਿਹੜੀ ਕਿਰਤ ਦੀ ਕਮਾਈ ਆ ਉਹ ਮਿਲਣੀ ਚਾਹੀਦੀ ਆ। ਤੇ ਇਹ ਜਿਹੜੇ ਗਾਹਾਂ ਤੋਂ ਇਹ ਬਾਬੇ ਨਾਨਕ ਦੇ ਨਾਂ ਦੇ ਉੱਤੇ ਜਿਹੜੇ ਫਰਾਡ ਹੋ ਰਹੇ ਆ, ਇਹ ਬੰਦ ਹੋਣੇ ਚਾਹੀਦੇ ਆ। ਇਹ ਨਹੀਂ ਹੈਗਾ ਹੁਣ ਗੱਲ ਤਾਂ ਹੈ ਵੀ ਦੋ ਚੀਜ਼ਾਂ ਦੇ ਉੱਤੇ ਲੋਕਾਂ ਨੂੰ ਯਕੀਨ ਹੁੰਦਾ, ਇੱਕ ਰੱਬ ਤੇ ਯਕੀਨ ਹੁੰਦਾ, ਦੂਜਾ ਜਿਹੜਾ ਆ ਅਖਬਾਰ ਆ ਜਾਂ ਕੋਈ ਪ੍ਰਿੰਟ ਮੀਡੀਆ ਕੋਈ ਵੀ ਚੀਜ਼ ਆ, ਚਾਹੇ ਇਲੈਕਟ੍ਰਿਕ ਮੀਡੀਆ, ਲੋਕਾਂ ਨੂੰ ਇਹਦੇ ਉੱਤੇ ਇਹੋ ਤਰ੍ਹਾਂ ਯਕੀਨ ਹੁੰਦਾ। ਰੱਬ ਤੋਂ ਬਾਅਦ ਦੂਸਰੀ ਗੱਲ ਇਹੀ ਆਉਂਦੀ ਆ ਕਿ ਪੱਤਰਕਾਰ। ਬਿਲਕੁਲ ਹੁਣ ਦੋਹਾਂ ਦੇ ਉੱਤੇ ਹੁਣ ਯਕੀਨ ਸਾਡਾ ਹੋ ਰਿਹਾ ਕਿਉਂਕਿ ਬਾਬੇ ਨਾਨਕ ਦੇ ਉੱਤੇ ਇਹਨੇ ਸ਼ੁਰੂ ਕੀਤਾ ਗਿਆ ਤੇ ਹੁਣ ਸਪੋਕਸਮੈਨ ਜਿਹੜੀ ਸੀ ਇੱਕ ਅਖਬਾਰ ਅਦਾਰਾ ਸੀਗਾ, ਉਹ ਵੀ ਰਜਿਸਟਰਡ ਸੀਗਾ। ਕੋਈ ਇਹ ਤਾਂ ਅਸੀਂ ਕੋਈ ਝੋਲਾ ਛਾਪ ਨੂੰ ਕਿਸੇ ਨੂੰ ਪੈਸੇ ਫੜਾ ਦਿੱਤੇ ਜੀ, ਅਸੀਂ ਡਰਾਫਟ ਬਣਾ ਕੇ ਪੈਸੇ ਦਿੱਤੇ ਆ। ਤੁਹਾਡੇ ਕੋਲੇ ਪ੍ਰੂਫ ਪਏ ਆ ਉਹ ਸਾਰੇ? ਬਿਲਕੁਲ ਪਏ ਆ ਜੀ, ਮੈਂ ਉਹਦੇ ਉੱਤੇ ਦਿਖਾਏ ਵੀ ਸੀਗੇ, ਸਾਡੇ ਕੋਲ ਪ੍ਰੂਫ ਪਏ ਆ। ਉਹ ਡਰਾਫਟ ਦਾ ਨੰਬਰ ਵੀ ਆ ਵੀ ਚੰਡੀਗੜ੍ਹ ਉਹ ਰਜਿਸਟਰ ਇਹਨੇ ਉਹ ਕੈਸ਼ ਵੀ ਕਰਾਇਆ ਜੀ। ਉਸ ਤੋਂ ਬਾਅਦ ਮਗਰੋਂ ਉਹਨੇ ਜਿਸ ਵੇਲੇ ਮੈਂ ਉਹ ਕੀਤਾ, ਇਹਨੇ ਰਿਸੀਵ ਵੀ ਕੀਤਾ ਵੀ ਅਸੀਂ ਆ ਗਏ ਆ। ਸਾਨੂੰ ਉਸ ਤੋਂ ਬਾਅਦ ਇਹ ਦੱਸਣੇ ਸਾਨੂੰ ਕੋਈ ਇਹਨੇ 10 ਰੁਪਏ ਵੀ ਦਿੱਤੇ ਹੋਣ ਜੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ 10,000 ਰੁਪਇਆ ਨਹੀਂ 8 ਦੇ ਵਿੱਚ ਲਿਆ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਚਿੱਟ ਫੰਡਾਂ ਦੀ ਕਾਰਵਾਈ ਹੋਊਗੀ, ਜਿਹੜੇ ਚਿੱਟ ਫੰਡੀਆਂ ਆ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਊਗੀ। ਜੇ ਸਰਕਾਰ ਕਾਰਵਾਈ ਕਰੂਗੀ ਤਾਂ ਸਰਕਾਰ ਸਾਡੇ ਕੋਲ ਸਹਿਯੋਗ ਦੀ ਮੰਗ ਕਰੂਗੀ, ਜਿੰਨਾ ਸਾਡਾ ਸਹਿਯੋਗ ਹੋਇਆ ਅਸੀਂ ਸਹਿਯੋਗ ਜ਼ਰੂਰ ਦੇਵਾਂਗੇ। ਕਦੇ ਮਿਲੇ ਹੋ ਭਗਵੰਤ ਮਾਨ ਜਾਂ ਕਿਸੇ ਹੋਰ ਐਮਐਲਏ ਜਾਂ ਕਿਸੇ ਮੰਤਰੀ ਨੂੰ ਮਿਲੇ ਹੋਵੋ? ਤੁਹਾਡੇ ਫਲੌਰ ਹਲਕੇ ਦੇ ਵਿੱਚ ਕਾਫੀ ਜਿਹੜਾ ਕਿ ਇਸ ਵਾਰ ਚੋਣਾਂ ਵੀ ਰਹੀਆਂ, ਜਿਮਣੀ ਚੋਣ ਵੀ ਹੋਈ ਆ ਜਲੰਧਰ ਏਰੀਏ ਦੇ ਵਿੱਚ। ਸਾਨੂੰ ਤਾਂ ਇਹ ਲੱਗਦਾ ਸੀਗਾ ਵੀ ਇਹ ਮਰ ਚੁੱਕੇ ਉਹ ਪੈਸੇ, ਸਾਨੂੰ ਮਿਲਣ ਦੀ ਕੋਈ ਸੰਭਾਵਨਾ ਨਹੀਂ। ਅਸੀਂ ਇਸ ਕਰਕੇ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਹੈਗੀ ਜੀ, ਕਿਉਂਕਿ ਅਸੀਂ ਚੋਣਾਂ ਦੇ ਦਿਨਾਂ ਦੇ ਵਿੱਚ ਆਪਣੇ ਮੁੱਦੇ ਨਿਭਾਉਣੇ ਚਾਹੁੰਦੇ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿਹੜੇ ਮੁੱਦੇ ਆ ਕੌਮ ਦੇ ਉੱਪਰ, ਲੋਕਾਂ ਦੇ ਉੱਪਰ ਜ਼ਰੂਰਤ ਆ, ਅਸੀਂ ਕੋਈ ਗੱਲ ਦੀ ਡਿਮਾਂਡ ਕਰਾਂਗੇ। ਫਿਰ ਯਕਦਮ ਕਿਵੇਂ ਤੁਹਾਨੂੰ ਪਤਾ ਲੱਗਿਆ, ਇੱਕਦਮ ਕਿਵੇਂ ਪਤਾ ਲੱਗਿਆ ਕਿ ਇਸ ਦੇ ਉੱਪਰ ਕਾਰਵਾਈ ਵੀ ਹੋ ਸਕਦੀ ਆ? ਅਸੀਂ ਜਿਸ ਵੇਲੇ ਪੁਲਿਸ ਰਿਪੋਰਟ, ਅਸੀਂ ਤਾਂ ਵੈਸੇ ਤਾਂ ਕੋਈ ਨਾ ਕੋਈ ਤਾਂ ਕਾਰਵਾਈ ਮਾੜੀ ਮੋਟੀ ਅਸੀਂ ਜ਼ਿਆਦਾ ਚਲਾਈ ਜਾਂਦੇ ਹਾਂ ਜੀ। ਕਦੇ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਕਦੇ ਚੰਡੀਗੜ੍ਹ ਦਰਖਾਸਤ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਸਾਡੀ ਜਾਰੀ ਆ, ਪਰ ਹਜੇ ਤੱਕ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਜੀ ਬਿਲਕੁਲ, ਹਾਂਜੀ ਕੋਸ਼ਿਸ਼ ਸਾਡੀ ਜਾਰੀ ਆ। ਜੇ ਸਰਕਾਰ ਵੀ ਇਹਦੇ ਉੱਤੇ ਕੋਈ ਸਾਡੇ ਕੋਲੋਂ ਕੁਝ ਪ੍ਰੂਫ ਲੈਣਾ ਚਾਹੂਗੀ ਜਾਂ ਸਾਡਾ ਸਹਿਯੋਗ ਲੈਣਾ ਚਾਹੂਗੀ, ਅਸੀਂ ਸਹਿਯੋਗ ਦੇਣ ਨੂੰ ਬਿਲਕੁਲ ਤਿਆਰ ਬੈਠੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਡੋਜ਼ ਟੀਵੀ ਦੇ ਨਾਲ ਜੁੜਨ ਦੇ ਲਈ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਜੀ ਤਾਂ ਸਾਡੇ ਨਾਲ ਸਤਨਾਮ ਸਿੰਘ ਫਲੌਰ ਤੋਂ ਜੁੜੇ ਹੋਏ ਸਨ, ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਆਖਰ ਸਾਰੇ ਦਾ ਸਾਰਾ ਜਿਹੜਾ ਕਿ ਸੱਚ ਆ ਉਹ ਕੀ ਆ, ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ। ਪਰ ਸਤਨਾਮ ਸਿੰਘ ਦੇ ਵੱਲੋਂ ਜਿਹੜੇ ਕਿ ਵੱਡੇ ਇਲਜ਼ਾਮ ਆ ਸਪੋਕਸਮੈਨ ਉੱਪਰ ਲਗਾਏ ਗਏ ਆ। ਸਤਨਾਮ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਨਾਲ ਇੱਕ ਵੱਡਾ ਫਰਾਡ ਹੋਇਆ, ਮੇਰੇ ਨਾਲ ਇੱਕ ਧੋਖਾ ਹੋਇਆ। ਜਿਹੜਾ ਧੋਖਾ ਉੱਚਾ ਦਰ ਬਾਬੇ ਨਾਨਕ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਗਿਆ, ਫੰਡ ਮੰਗਿਆ ਗਿਆ ਤੇ ਅਸੀਂ ਫੰਡ ਦਿੱਤਾ। ਕਿਤੇ ਨਾ ਕਿਤੇ ਜਾ ਕੇ ਸਤਨਾਮ ਸਿੰਘ ਹੋਰਾਂ ਦੇ ਵੱਲੋਂ ਵੀ ਲਾਲਚ ਦੇ ਵੱਸ ਪਿਆ ਗਿਆ ਸੀ, ਕਿਉਂਕਿ ਸਪੋਕਸਮੈਨ ਵੱਲੋਂ ਇਹ ਕਹਿ ਕੇ ਉਹਨਾਂ ਤੋਂ ਫੰਡ ਲਿੱਤਾ ਗਿਆ ਕਿ ਤੁਹਾਨੂੰ ਅਸੀਂ ਡਬਲ ਕਰਕੇ ਪੈਸੇ ਦੇਵਾਂਗੇ ਤੇ ਇਹ ਡਬਲ ਪੈਸੇ ਗਾਂ ਜਾ ਕੇ ਟ੍ਰਿਪਲ ਹੋ ਜਾਣਗੇ, ਜਿਹੜਾ ਕਿ ਟ੍ਰਿਪਲ ਸਾਨੂੰ ਮਿਲੂਗਾ ਤੇ ਡਬਲ ਪੈਸਾ ਤੁਹਾਨੂੰ ਮਿਲੂਗਾ। ਕਿਤੇ ਨਾ ਕਿਤੇ ਜਾ ਕੇ ਸਤਨਾਮ ਸਿੰਘ ਦੇ ਦਿਲ ਦੇ ਵਿੱਚ ਵੀ ਲਾਲਚ ਸੀ, ਇਸੇ ਕਰਕੇ ਸ਼ਾਇਦ ਸਪੋਕਸਮੈਨ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਦਿੱਤੇ ਗਏ ਆ। ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੀ ਹਾਂ, ਪਿਛਲੇ ਦਿਨੀ ਮੁੱਖ ਮੰਤਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਜਿਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਸੰਦੇਸ਼ ਦਿੱਤਾ ਜਾਂਦਾ ਕਿ ਜਿੰਨੇ ਵੀ ਚਿੱਟ ਫੰਡੀਏ ਆ, ਜਿੰਨੇ ਵੀ ਫਰਾਡ ਕਰਨ ਵਾਲੇ ਆ, ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਕਿਸ ਦੇ ਆਧਾਰ ਤੇ ਹੋਵੇਗੀ, ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਹੁਣ ਸੋਚਣਗੇ। ਪਰ ਤੁਹਾਡੇ ਨਾਲ ਇੱਕ ਜਿਹੜੀ ਕਿ ਨਿਊਜ਼ ਆ ਉਹ ਸਾਂਝੀ ਕਰਨ ਲੱਗੇ ਆ। ਫਲੌਰ ਹਲਕੇ ਤੋਂ ਸਤਨਾਮ ਸਿੰਘ ਨੇ, ਜਿਨ੍ਹਾਂ ਦੇ ਨਾਲ ਇੱਕ ਵੱਡਾ ਫਰਾਡ ਹੋਇਆ। ਫਰਾਡ ਵੀ ਸਪੋਕਸਮੈਨ ਦੇ ਨਾਂ ਤੇ ਅਖਬਾਰ ਚਲਾਉਂਦੇ ਆ, ਤਾਂ ਉਸ ਦੇ ਵੱਲੋਂ ਇੱਕ ਜਿਹੜਾ ਕਿ ਫਰਾਡ ਹੁੰਦਾ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਤਨਾਮ ਸਿੰਘ ਦੇ ਨਾਲ ਵੀ ਇੱਕ ਕਾਲ ਰਿਕਾਰਡ ਕਰ ਸਕੀਏ, ਤਾਂ ਕਿ ਤੁਹਾਡੇ ਤੱਕ ਜਿਹੜੀ ਕਿ ਜਾਣਕਾਰੀ ਆ ਉਹ ਪਹੁੰਚ ਸਕੇ। ਕਾਲ ਰਿਕਾਰਡ ਦੇ ਵਿੱਚ ਕੀ ਜਿਹੜੀਆਂ ਕਿ ਗੱਲਾਂ ਹੋਣਗੀਆਂ ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ, ਤਾਂ ਕਿ ਜਿਹੜਾ ਕਿ ਕਿੰਨਾ ਫਰਾਡ ਹੋਇਆ, ਕੀ ਜਿਹੜੀ ਕਿ ਕਾਰਵਾਈ ਆ ਉਹ ਮੰਗ ਕਰ ਰਹੇ ਨੇ, ਜਿਹੜਾ ਕਿ
ਸਪੋਕਸਮੈਨ ਦੇ ਵੱਲੋਂ ਕਿੰਨੀਆਂ ਉਹਨਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਸੀ। ਇਹ ਜਿਹੜਾ ਫਰਾਡ ਆ, ਸਤਨਾਮ ਸਿੰਘ ਨੇ ਕਿਹਾ ਕਿ ਮੇਰੇ ਤੋਂ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ ਜਿਹੜਾ ਕਿ ਇੱਕ ਫੰਡ ਲੈਤਾ ਗਿਆ, ਜਿਸ ਦੇ ਵਿੱਚ ਲੱਖਾਂ ਦੀ ਜਿਹੜੀ ਕਿ ਠੱਗੀ ਆ ਉਹ ਮਾਰੀ ਗਈ ਆ। ਤਾਂ ਸਾਡੇ ਨਾਲ ਸਤਨਾਮ ਸਿੰਘ ਜੁੜ ਚੁੱਕੇ ਨੇ, ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕਿੰਨੇ ਰੁਪਏ ਸੀ ਜਿਹੜੇ ਕਿ ਸਪੋਕਸਮੈਨ ਦੇ ਦਿੱਤੇ ਗਏ ਸੀ ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ, ਕਿੰਨਾ ਜਿਹੜਾ ਕਿ ਰੁਪਈਆ ਸੀ ਸਤਨਾਮ ਸਿੰਘ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਖਰ ਗੱਲਬਾਤ ਕੀ ਹੋਈ ਆ, ਕਿਸ ਦੇ ਨਾਂ ਤੇ ਜਿਹੜਾ ਕਿ ਪੈਸਾ ਗਾ, ਫੰਡ ਆ ਜਿਹੜਾ ਕਿ ਇਕੱਠਾ ਕੀਤਾ ਗਿਆ, ਤਾਂ ਸਤਨਾਮ ਸਿੰਘ ਦਾ ਕੀ ਕਹਿਣਾ ਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੰਡੋਸ ਟੀਵੀ ਤੋਂ, ਪੱਤਰਕਾਰ ਗੱਲ ਕਰਦਾ ਪਿਆ ਤੁਹਾਡੇ ਨਾਲ। ਹਾਂਜੀ ਹਾਂਜੀ, ਜਿਹੜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਦੇਖੀ ਹੈ ਇੱਕ ਖਬਰ, ਤਾਂ ਤੁਹਾਡਾ ਜਿਹੜਾ ਮਾਮਲਾ ਸੀ ਉਹ ਕੀ ਸੀਗਾ ਜੀ ਸਪੋਕਸਮੈਨ ਦੇ ਨਾਲ ਜੋ ਤੁਹਾਡਾ ਰੌਲਾ ਪਿਆ? ਸਪੋਕਸਮੈਨ ਨੇ 2008 ਦੇ ਵਿੱਚ ਅਖਬਾਰਾਂ ਦੇ ਵਿੱਚ ਇੱਕ ਐਡ ਦਿੱਤੀ ਸੀਗੀ ਜੀ, ਉੱਚਾ ਦਰ ਬਾਬੇ ਨਾਨਕ ਦਾ ਇਹਨੇ ਬਣਾਉਣਾ ਸ਼ੁਰੂ ਕੀਤਾ ਸੀਗਾ ਜੀ, ਰਾਜਪੁਰੇ ਦੇ ਨੇੜੇ ਜੀਟੀ ਰੋਡ ਦੇ ਉੱਤੇ ਜੀ, ਜਿਹਦੇ ਵਿੱਚੋਂ ਇਹਨੇ ਕੋਈ 3 ਖੇਤ ਇਹਨੇ ਆਪ ਖਰੀਦੇ ਸੀਗੇ, ਬਾਕੀ ਇਹਨਾਂ ਨੂੰ ਏਡ ਦਿੱਤੀ ਸੀ ਕਿਸੇ ਕੈਨੇਡੀਆ ਬੰਦੇ ਨੇ ਜੀ, NRI ਬੰਦੇ ਨੇ, ਉਹ ਮਿਲਟਰੀ ਦੇ ਵਿੱਚ ਮੈਨੂੰ ਲੱਗਦਾ ਕੈਪਟਨ ਸੀਗਾ ਸ਼ਾਇਦ। ਤੇ ਉੱਥੇ ਜਿਸ ਵਕਤ ਇਹ ਗੱਲ ਹੋਈ, ਸਾਡੇ ਮਨ ਵਿੱਚ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਕੁਛ ਨਹੀਂ ਕਰਦੀ, ਤੇ ਇਹਨੇ ਕਿਹਾ ਅਸੀਂ ਮਿਊਜ਼ੀਅਮ ਬਣਾਵਾਂਗੇ ਜੀ, ਜੀਟੀ ਰੋਡ ਦੇ ਉੱਤੇ ਹੋਊਗਾ, ਜਿਹਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਊਗਾ, ਤੇ ਸਾਨੂੰ ਤੁਸੀਂ ਪੈਸੇ ਜਮ੍ਹਾਂ ਕਰਾਓ, ਅਸੀਂ 4.5 ਸਾਲ ਵਿੱਚ ਦੁੱਗਣੇ ਕਰਾਂਗੇ ਜੀ, ਤੇ ਨਾਲੇ ਇਹ ਕੌਮ ਦਾ ਭਲਾ ਹੋਊਗਾ, ਨਾਲੇ ਪੁੰਨ ਨਾਲੇ ਫੜਨਾ ਜੀ। ਆਮ ਲੋਕਾਂ ਨੇ ਅਸੀਂ ਇਹ ਸਮਝ ਕੇ ਦਿੱਤਾ ਕਿ ਚਲੋ ਜੇ ਕੌਮ ਦਾ ਕੁਝ ਬਣ ਜਵੇ ਤੇ ਠੀਕ ਹੈ, ਤੇ ਅਸੀਂ 1 ਲੱਖ ਰੁਪਈਆ ਦਿੱਤਾ ਤੇ 10,000 ਲਾਈਫ ਮੈਂਬਰਸ਼ਿਪ ਵਾਸਤੇ 10,000 ਰੁਪਈਆ ਅਸੀਂ ਜਮ੍ਹਾਂ ਉਹ ਕਰਾ ਦਿੱਤਾ ਜੀ। ਤਕਰੀਬਨ ਇਹ 12-13 ਦੇ ਵਿੱਚ ਜਾ ਕੇ ਇਹ ਪੂਰਾ ਹੋ ਜਾਣਾ ਸੀਗਾ ਜੀ ਜੀ। ਤੇ ਉਦੋਂ ਪਹਿਲਾਂ ਸਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਦਾਰਾ ਥੋੜ੍ਹਾ ਜਿਹਾ ਘਾਟੇ ਚੱਲ ਰਿਹਾ, ਮਨੀ ਪ੍ਰੋਬਲਮ ਹੈ, ਇਸ ਕਰਕੇ ਤੁਸੀਂ ਸਾਨੂੰ 2 ਸਾਲ ਵਾਸਤੇ ਐਕਸਟੈਂਡ ਕਰਾ ਦਿਓ, ਤੇ ਅਸੀਂ ਤੁਹਾਨੂੰ ਉਹਦਾ 15% ਵਿਆਜ ਦੇਵਾਂਗੇ ਜੀ। 15 ਸ਼ਾਇਦ 12.5% ਸੀਗਾ, ਅਸੀਂ ਉਹ ਐਕਸਟੈਂਡ ਕਰ ਦਿੱਤਾ। ਇਹਨੇ ਸਾਨੂੰ ਡਰਾਫਟ ਦੇ ਦਿੱਤਾ ਜੀ। ਅਸੀਂ 15 ਦੇ ਵਿੱਚ ਉਹ ਸਾਡਾ ਪੂਰਾ ਹੋਣਾ ਸੀ, 15 ਦੇ ਵਿੱਚ ਇਹਨੇ ਸਾਨੂੰ ਕੋਈ ਮੁੜ ਕੇ ਸਰ ਪਤਾ ਨਹੀਂ ਦਿੱਤਾ। ਅਸੀਂ 16 ਦੇ ਵਿੱਚ ਜਾ ਕੇ ਫਿਰ ਇਹਨਾਂ ਦੇ ਵਿੱਚ ਚਿੱਠੀਆਂ ਪਾਉਂਦੇ ਰਹੇ, ਜਾਂ ਨਾ ਚਿੱਠੀਆਂ ਦਾ ਸਾਨੂੰ ਜਵਾਬ ਮਿਲਿਆ। ਅਸੀਂ ਉਸ ਤੋਂ ਬਾਅਦ 16 ਦੇ ਵਿੱਚ ਮੈਂ ਖੁਦ ਉੱਥੇ ਗਿਆ, ਜਦ 16 ਦੇ ਵਿੱਚ ਮੈਂ ਉੱਥੇ ਗਿਆ, ਜਾ ਕੇ ਉਹ ਡਰਾਫਟ ਜਮ੍ਹਾਂ ਕਰਾ ਦਿੱਤਾ, ਉਹਦੀ ਰਸੀਦ ਜਿਹੜੀ ਸੀਗੀ ਉਹਦੀ ਕਾਪੀ ਉਹ ਵੀ ਲੈ ਲਈ ਅਸੀਂ, ਰਸੀਵ ਕੀਤੇ ਦੀ ਜੀ, ਉੱਥੇ ਸਾਈਨ ਵੀ ਲੈ ਲੈ, ਸਟੈਂਪ ਵੀ ਲੱਗੀ। ਉਸ ਤੋਂ ਬਾਅਦ ਸਾਨੂੰ ਫੇਰੇ ਚੁੱਪ ਹੋ ਗਿਆ। ਫਿਰ ਅਸੀਂ ਜੋਗਿੰਦਰ ਸਿੰਘ ਜਿਹੜਾ ਇਹਦਾ MD ਆ, ਤੇ ਅਸੀਂ ਉਹਨੂੰ ਮਿਲੇ, ਉੱਚਾ ਦਰ ਬਾਬੇ ਨਾਨਕ ਦੀ ਮੀਟਿੰਗ ਸੀਗੀ ਉੱਥੇ, ਅਸੀਂ ਉੱਥੇ ਮਿਲੇ ਤੇ ਸਾਨੂੰ ਇਹਦੇ ਬਾਰੇ ਦੱਸੋ। ਉਹਨੇ ਕਹਿੰਦੇ ਕਲਰਕਾਂ ਨੂੰ ਮਿਲੋ, ਕਲਰਕਾਂ ਨੂੰ ਮਿਲੇ, ਸਾਨੂੰ ਗੱਲ ਕਰਦੇ ਘੁਮਾਉਣ ਤੋਂ ਬਾਅਦ ਸਾਡੇ ਪੱਲੇ ਪੁੱਲੇ ਕੁਛ ਨਹੀਂ ਪਿਆ ਹੈਗਾ, ਹਜੇ ਤੱਕ ਸਾਨੂੰ ਇਹਨੇ ਕੋਈ ਰੁਪਈਆ ਨਹੀਂ ਮੋੜਿਆ। ਤੁਸੀਂ ਕੀ ਚਾਹੁੰਦੇ ਸੀ ਕਿ ਸਿੱਖ ਕੌਮ ਦਾ ਭਲਾ ਹੋ ਸਕੇ, ਤਾਂ ਕਰਕੇ ਪੈਸੇ ਜਿਹੜੇ ਕਿ ਫੰਡ ਦਿੱਤਾ ਗਿਆ ਸੀਗਾ? ਦੇਖੋ ਜੀ, ਇਹਨੇ ਉਹਦੇ ਵਿੱਚ ਇਕੱਲਾ ਇਹ ਸਿੱਖ ਕੌਮ ਦੇ ਭਲੇ ਵਾਸਤੇ ਅਸੀਂ ਦਿੱਤਾ ਹੀ ਨਹੀਂ, ਇਹ ਕਿਹਾ ਵੀ ਅਸੀਂ ਪੈਸੇ ਡਬਲ ਵੀ ਕਰਾਂਗੇ, ਤੇ ਅਸੀਂ ਦੂਜੀਆਂ ਜਿਹੜੀਆਂ ਅਖਬਾਰਾਂ ਪ੍ਰੈਸ ਆ, ਅਸੀਂ ਉਹਦੇ ਵਿੱਚ ਪ੍ਰੈਸ ਵਿੱਚ ਕੰਮ ਕਰਕੇ ਤਾਂ ਅਸੀਂ ਪੈਸੇ ਜਿਹੜੇ ਟ੍ਰਿਪਲ ਕਰਦੇ ਆ, ਟ੍ਰਿਪਲ ਕਰਕੇ ਤਾਂ ਅਸੀਂ ਡਬਲ ਤੁਹਾਨੂੰ ਮੋੜ ਦਿੰਦੇ ਆ, ਤੇ ਟ੍ਰਿਪਲ ਸਾਨੂੰ ਹੋ ਜਾਂਦੇ, ਇਸ ਕਰਕੇ ਸਾਨੂੰ ਵੀ ਉਹਦੇ ਵਿੱਚ ਕਮਾਈ ਹੁੰਦੀ ਆ। ਅਸੀਂ ਉਹ ਜਿਹੜੀ ਕਮਾਈ ਆ ਉੱਚਾ ਦਰ ਬਾਬੇ ਨਾਨਕ ਦੇ ਉੱਤੇ ਲਾਵਾਂਗੇ ਜੀ। ਅਸੀਂ ਇਹ ਸੋਚਿਆ ਵੀ ਚਲੋ ਜਿਹੜਾ ਜੇ ਸਾਡੇ ਲੱਖ ਦੇ ਨਾਲ ਸਾਡਾ 2 ਲੱਖ ਬਣਦਾ ਤੇ ਇਹਨਾਂ ਦਾ 3 ਬਣਦਾ, ਸਾਨੂੰ ਇਤਰਾਜ਼ ਕੀ ਆ। ਤੁਹਾਨੂੰ ਇਹ ਹੋ ਗਿਆ ਵੀ ਇਹਨਾਂ ਦੇ ਪੁੰਨ ਵਾਲੇ ਫਲੀਆਂ? ਬਿਲਕੁਲ ਜੀ, ਉਹਦੇ ਉੱਤੇ ਵੀ ਇਹੀ ਕੁਛ ਲਿਖਿਆ ਸੀਗਾ ਜੀ, ਹਜ਼ਾਰਾਂ ਦਾ ਇਕੱਠ ਹੋਇਆ ਸੀਗਾ ਉੱਥੇ। ਕਿੰਨੇ ਕੁ ਲੋਕ ਆ ਜਿਹੜੇ ਸਾਹਮਣੇ ਆਏ ਆ? ਹਲੇ ਤੱਕ ਤੁਹਾਡੀ ਇਕੱਲਿਆਂ ਦੀ ਵੀਡੀਓ ਸਾਹਮਣੇ ਆ ਰਹੀ ਆ ਕਿ ਤੁਹਾਡੇ ਨਾਲ ਧੋਖਾ ਹੋਇਆ? ਇਹ ਜਿਹੜੇ ਬੰਦੇ ਆ, ਮੈਨੂੰ ਲੱਗਦਾ ਇਹ ਸੈਂਕੜਿਆਂ ਦੀ ਤਾਦਾਦ ਵਿੱਚ ਹੈ ਜੀ। ਹਜ਼ਾਰ, ਇਹ ਮਤਲਬ ਇਹ ਨਹੀਂ ਹੈਗਾ ਵੀ 2-4 ਨਹੀਂ, ਸੈਂਕੜਿਆਂ ਦੀ ਤਾਦਾਦ ਵਿੱਚ ਕਰੋੜਾਂ ਰੁਪਈਆਂ ਦਾ ਫੰਡ ਇਕੱਠਾ ਹੋਇਆ ਸੀ
ਕਦੋਂ ਤੋਂ ਤੁਹਾਡੇ ਕੋਲ ਐਡ ਆਉਣੀ ਸ਼ੁਰੂ ਹੋਈ? ਕਦੋਂ ਤੋਂ ਤੁਸੀਂ ਜਿਹੜਾ ਕਿ ਸਪੋਕਸਮੈਨ ਦੇ ਨਾਲ ਜੁੜੇ ਸੀ, ਜਿਹੜਾ ਕਿ ਉੱਚਾਦਰ ਬਾਬੇ ਨਾਨਕ ਦੇ ਨਾਂ ਦੇ ਉੱਪਰ ਪੈਸੇ ਸੀ ਜਿਹੜੇ ਕਦੋਂ ਤੋਂ ਦੇ ਰਹੇ ਸੀ? ਇਹ ਤਕਰੀਬਨ ਅਸੀਂ ਜਿਸ ਵੇਲੇ ਮੈਨੂੰ ਲੱਗਦਾ 2006 ਤੋਂ ਅਸੀਂ ਅਖਬਾਰਾਂ ਜਿਹੜੀਆਂ ਪਿੰਡਾਂ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਤੇ ਅਖਬਾਰ ਦੇ ਵਿੱਚ ਐਡ ਆਉਣੇ 7 ਦੇ ਵਿੱਚ ਸ਼ੁਰੂ ਹੋ ਗਏ ਸੀਗੀ ਵੀ ਤੇ ਅਸੀਂ ਇਹ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਇਕੱਠੇ ਹੋਈਏ ਜੀ, ਤੇ ਕੌਮ ਦਾ ਜਿਹੜਾ ਕੋਈ ਭਲਾ ਹੋ ਸਕੇ, ਕੌਮ ਨੂੰ ਕੋਈ ਸੇਧ ਮਿਲ ਸਕੇ। ਇਹ ਕਹਿੰਦੇ ਵੀ ਅਸੀਂ GT ਰੋਡ ਦੇ ਉੱਤੇ ਸ਼ੁਰੂ ਕਰਦੇ ਹਾਂ, ਜਿਹਦੇ ਨਾਲ ਮਿਊਜ਼ੀਅਮ ਬਣੂਗਾ ਤੇ ਜਿਹੜੇ ਕਿ ਬਾਹਰ ਦੀ ਤਰ੍ਹਾਂ ਹੋਊਗਾ, ਜਿਸ ਵੇਲੇ ਬੰਦਾ ਸਾਹਮਣੇ ਹੋਊਗਾ ਉਹਨੂੰ ਹਰ ਚੀਜ਼ ਮਿਲੂਗੀ। ਤੇ ਇਹਨੇ ਜਿੱਦਾਂ ਅਜੂਬੇ ਦੀ ਗੱਲ ਸ਼ੁਰੂ ਕੀਤੀ ਸੀਗੀ ਅਨੰਦਪੁਰ ਸਾਹਿਬ, ਕਹਿੰਦੇ ਨਾਂ ਦਾ ਅਜੂਬਾ ਹੈਗਾ, ਉਹਦੇ ਵਿੱਚ ਹੈ ਉਹ ਕੁਛ ਨਹੀਂ, ਅਸੀਂ ਅਜੂਬੇ ਦੀ ਤੋਂ ਵੀ ਵਧੀਆ ਬਣਾ ਕੇ ਦੇਵਾਂਗੇ, ਜਿਹਦੇ ਵਿੱਚ ਆਮ ਲੋਕਾਂ ਨੂੰ ਜਿਹੜਾ ਆ ਉਹਦੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਊਗਾ। ਸਤਨਾਮ ਸਿੰਘ ਜੀ, ਉਦੋਂ ਕੁਝ ਪਤਾ ਨਹੀਂ ਸੀ ਲੱਗਿਆ ਤੁਹਾਨੂੰ, ਜਾਂ ਫਿਰ ਹੁਣ ਕਿਸੇ ਦੇ ਥਰੂ ਤੁਹਾਨੂੰ ਪਤਾ ਲੱਗਿਆ ਕਿ ਉੱਥੇ ਜਿਹੜਾ ਅਦਾਰਾ ਸੀ ਜਾਂ ਉੱਚਾਦਰ ਬਾਬੇ ਨਾਨਕ ਦਾ ਨਾਂ ਤੇ ਪੈਸਾ ਇਕੱਠਾ ਹੋਇਆ, ਉਸ ਦਾ ਕੁਝ ਵੀ ਨਹੀਂ ਬਣਿਆ? ਉੱਥੇ ਨਹੀਂ, 4 ਦੀਵਾਰੀ ਸ਼ੁਰੂ ਕਰ ਦਿੱਤੀ ਸੀ, ਕੁਝ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ, ਮਤਲਬ ਬਣਾਇਆ ਕੁਛ ਨਹੀਂ। ਸਾਨੂੰ ਬਾਅਦ ਵਿੱਚ ਪਤਾ ਲੱਗਾ ਆਮ ਲੋਕਾਂ ਤੋਂ ਕਿ ਟਰਸਟ ਇੱਕ ਫਰਾਡ ਹੀ ਹੈ, ਇਹ ਤੋਂ ਵੱਧ ਕੁਛ ਨਹੀਂ ਹੈਗਾ ਜੀ। ਅਸੀਂ ਪੁਲਿਸ ਰਿਪੋਰਟ ਵੀ ਦਿੱਤੀ ਸੀਗੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਏਰੀਏ ਦੇ ਵਿੱਚ ਪਹਿਲਾਂ ਇਹਨਾਂ ਦਾ ਦਫ਼ਤਰ ਸੀਗਾ ਉੱਥੋਂ ਚੱਕ ਹੋ ਗਿਆ ਸੀ। ਉਹ ਕਹਿੰਦੇ ਜੀ ਸਾਡੇ ਤਾਂ ਇਸ ਏਰੀਏ ਦੇ ਵਿੱਚ ਦਫ਼ਤਰ ਸੀਗਾ ਜ਼ਰੂਰ, ਉਹ ਚੱਕ ਹੋ ਗਿਆ। ਜਦੋਂ ਅਸੀਂ ਉਸ ਜਾ ਕੇ ਦਫ਼ਤਰ ਦੇ ਵਿੱਚ ਪਹੁੰਚੇ ਕੋਠੀ ਦੇ ਵਿੱਚ, ਉਹ ਕਿਸੇ ਭਈਆਂ ਨੇ ਕਿਰਾਏ ਤੇ ਲਈ ਹੋ ਸੀਗੀ। ਉਹ ਪੰਜਾਬ ਦੇ ਨਸੀਂ, ਪਤਾ ਨਹੀਂ ਉਹ ਯੂਪੀ ਦੇ ਹੋਊਗੇ ਜਾਂ ਮੱਧ ਪ੍ਰਦੇਸ਼, ਪਤਾ ਨਹੀਂ ਕਿਹੜੀ ਸਟੇਟ ਦੇ ਸੀਗੇ। ਉਹ ਕਹਿੰਦੇ ਅਸੀਂ ਇਹ ਕਿਰਾਏ ਤੇ ਲਈਏ, ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਵੀ ਅਦਾਰਾ ਕਿੱਥੇ ਗਿਆ ਕਿੱਥੇ ਨਹੀਂ ਗਿਆ। ਕੀ ਚਾਹੁੰਦੇ ਹੋ ਹੁਣ, ਜਿਹੜਾ ਕਿ ਤੁਹਾਡੀ ਵੀਡੀਓ ਕਾਫੀ ਜਿਹੜੀ ਕਿ ਇੱਕ ਹਵਾ ਦੀ ਵਾਂਗ ਵਾਇਰਲ ਹੋ ਰਹੀ ਆ, ਚਾਹੁੰਦੇ ਕੀ ਹੋਗੇ? ਅਸੀਂ ਤਾਂ ਦੇਖੋ ਜੀ ਇਹ ਚਾਹੁੰਦੇ ਹਾਂ ਤਾਂ ਇਕੱਲੇ ਸਾਡੇ ਪੈਸੇ ਨਹੀਂ, ਹਰ ਬੰਦੇ ਦੀ ਜਿਹੜੀ ਕਿਰਤ ਦੀ ਕਮਾਈ ਆ ਉਹ ਮਿਲਣੀ ਚਾਹੀਦੀ ਆ। ਤੇ ਇਹ ਜਿਹੜੇ ਗਾਹਾਂ ਤੋਂ ਇਹ ਬਾਬੇ ਨਾਨਕ ਦੇ ਨਾਂ ਦੇ ਉੱਤੇ ਜਿਹੜੇ ਫਰਾਡ ਹੋ ਰਹੇ ਆ, ਇਹ ਬੰਦ ਹੋਣੇ ਚਾਹੀਦੇ ਆ। ਇਹ ਨਹੀਂ ਹੈਗਾ ਹੁਣ, ਗੱਲ ਤਾਂ ਹੈ ਵੀ 2 ਚੀਜ਼ਾਂ ਦੇ ਉੱਤੇ ਲੋਕਾਂ ਨੂੰ ਯਕੀਨ ਹੁੰਦਾ, ਇੱਕ ਰੱਬ ਤੇ ਯਕੀਨ ਹੁੰਦਾ, ਦੂਜਾ ਜਿਹੜਾ ਆ ਅਖਬਾਰ ਆ ਜਾਂ ਕੋਈ ਪ੍ਰਿੰਟ ਮੀਡੀਆ, ਕੋਈ ਵੀ ਚੀਜ਼ ਆ, ਚਾਹੇ ਇਲੈਕਟ੍ਰਿਕ ਮੀਡੀਆ, ਲੋਕਾਂ ਨੂੰ ਇਹਦੇ ਉੱਤੇ ਇਹੋ ਤਰ੍ਹਾਂ ਯਕੀਨ ਹੁੰਦਾ। ਰੱਬ ਤੋਂ ਬਾਅਦ ਦੂਸਰੀ ਗੱਲ ਇਹੀ ਆਉਂਦੀ ਆ ਕਿ ਪੱਤਰਕਾਰ। ਬਿਲਕੁਲ, ਹੁਣ ਦੋਹਾਂ ਦੇ ਉੱਤੇ ਹੁਣ ਯਕੀਨ ਸਾਡਾ ਹੋ ਰਿਹਾ, ਕਿਉਂਕਿ ਬਾਬੇ ਨਾਨਕ ਦੇ ਉੱਤੇ ਇਹਨੇ ਸ਼ੁਰੂ ਕੀਤਾ ਗਿਆ ਤੇ ਹੁਣ ਸਪੋਕਸਮੈਨ ਜਿਹੜੀ ਸੀ ਇੱਕ ਅਖਬਾਰ ਅਦਾਰਾ ਸੀਗਾ, ਉਹ ਵੀ ਰਜਿਸਟਰਡ ਸੀਗਾ। ਕੋਈ ਇਹ ਤਾਂ ਨਹੀਂ ਅਸੀਂ ਕੋਈ ਝੋਲਾ ਛਾਪ ਨੂੰ ਕਿਸੇ ਨੂੰ ਪੈਸੇ ਫੜਾ ਦਿੱਤੇ ਜੀ, ਅਸੀਂ ਡਰਾਫਟ ਬਣਾ ਕੇ ਪੈਸੇ ਦਿੱਤੇ ਆ। ਤੁਹਾਡੇ ਕੋਲੇ ਪ੍ਰੂਫ ਪਏ ਆ ਉਹ ਸਾਰੇ? ਬਿਲਕੁਲ ਪਏ ਆ ਜੀ, ਮੈਂ ਉਹਦੇ ਉੱਤੇ ਦਿਖਾਏ ਵੀ ਸੀਗੇ, ਸਾਡੇ ਕੋਲ ਪ੍ਰੂਫ ਪਏ ਆ। ਉਹ ਡਰਾਫਟ ਦਾ ਨੰਬਰ ਵੀ ਆ ਵੀ ਚੰਡੀਗੜ੍ਹ ਉਹ ਰਜਿਸਟਰ ਇਹਨੇ ਉਹ